ਫਰੈਜ਼ਨੋ ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਰ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ। ਐਗਰੀਕਲਚਰ ਲੋਨ, ਕਮਰਸ਼ੀਅਲ ਲੋਨ, ਘਰਾਂ ਦੇ ਲੋਨਸ ਰੀਫਾਈਨੈਂਸ ਦੇ ਲਈ ਕਾਲ ਕਰ ਸਕਦੇ ਹੋ ਜੈਂਡਰ ਮਾਰਗੇਜ ਰੀਅਲ ਅਸਟੇਟ ਵਾਲੇ ਮੋਹਨ ਚੀਮਾ ਹੋਣਾ ਨੂੰ। ਨੰਬਰ 5599052575 ਇਸ ਨੰਬਰ ਦੇ ਉੱਤੇ ਕਾਲ ਕਰੋ ਅਤੇ ਇਹਨਾਂ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। ਅਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ ਜਾਂ 408 722 7698 ਦੇ ਉੱਤੇ। ਅਤੇ ਆਪਾਂ ਗੱਲਬਾਤ ਰਮਨ ਜੀ ਜੇ ਸ਼ੁਰੂ ਕਰਦੇ ਜਾਈਏ, ਅੱਜ ਦੀ ਜਿਹੜੀ ਵੱਡੀ ਖਬਰ ਤਾਂ ਇਹੀ ਆ ਵੀ ਕੱਲ੍ਹ ਜਿਹੜਾ ਆ ਉਹ ਸਟਿਮੂਲਸ ਪੈਕੇਜ ਜਿਹੜਾ ਤੀਸਰਾ ਆ ਉਹ ਅਮਰੀਕਾ ਨੇ ਜਿਹੜਾ ਉਹ ਪਾਸ ਕਰ ਦਿੱਤਾ ਆ। ਹੁਣ ਇਸ ਦੇ ਤਹਿਤ $1400 ਦੇ ਜਿਹੜੇ ਆ ਉਹ ਚੈੱਕ, ਚਾਈਲਡ ਜਿਹੜਾ ਆ ਕ੍ਰੈਡਿਟ ਆ ਉਹ ਸਾਰਾ ਕੁਛ ਜਿਹੜਾ ਉਹ ਮਿਲੇਗਾ। ਸੋ ਇਸ ਦੇ ਨਾਲ ਹੁਣ ਇਹ ਦੇਖਣਾ ਹੋਊਗਾ ਵੀ ਕਿਸ ਤਰੀਕੇ ਦੇ ਨਾਲ ਇਸ ਦਾ ਜਿਹੜਾ ਉਹ ਅਸਰ ਆ ਉਹ ਰਹਿੰਦਾ ਆ। ਸੋ ਇਹ ਦੇਖਦੇ ਹਾਂ ਵੀ ਇਸ ਦਾ ਚਲੋ ਆਮ ਲੋਕਾਂ ਦੇ ਉੱਤੇ ਜਿਹੜਾ ਅਸਰ ਹੋਊਗਾ ਹੀ ਹੋਊਗਾ। ਮੇਰਾ ਪੁੱਛਣ ਦਾ ਹੁਣ ਮਕਸਦ ਇਹ ਆ ਵੀ ਜਿਹੜਾ ਹੁਣ PPP ਲੋਨਸ ਪਹਿਲੋਂ ਵੀ ਦਿੱਤੇ ਗਏ ਸੀ, ਮੁੜ ਦੁਬਾਰਾ ਵੀ ਜਿਹੜੇ ਸੀਗੇ, ਇਸ ਦੇ ਵਿੱਚ ਵੀ ਇਹਨਾਂ ਨੇ ਪੇਚੈਕ ਪ੍ਰੋਟੈਕਸ਼ਨ ਦੀ ਜਿਹੜੀ ਮੱਦ ਰੱਖੀ ਆ। ਕੀ ਟਰੱਕਿੰਗ ਦੇ ਲਈ ਵੀ ਉਹ ਅਸਰਕਾਰ ਜਿਹੜੀ ਉਹ ਸਾਬਤ ਹੋਊਗੀ, ਅਸਰਦਾਰ? ਡੈਫੀਨੇਟਲੀ ਰਾਜਕਿਰਨ, ਜਿਹੜੀ ਆਪਣੀ PPP ਦਾ ਜਿਹੜਾ ਸੈਕਿੰਡ ਵੇਵ ਹੈਗੀ ਆ ਉਹਦੇ ਵਿੱਚ ਜਿਹੜੇ ਓਨਰ ਆਪਰੇਟਰ ਤੇ ਜਿਹੜੇ ਇੰਡੀਪੈਂਡੈਂਟ ਕਾਂਟਰੈਕਟਰ ਹੈਗੇ ਆ, ਨਾ ਸਿਰਫ ਟਰੱਕਿੰਗ ਬਾਕੀ ਸਾਰਿਆਂ ਦੇ ਪਾਸੇ ਵੀ ਜਿਹੜਾ ਹੈਗਾ ਉਹ ਉਹਦੇ 'ਤੇ ਖਿਆਲ ਰੱਖਿਆ ਗਿਆ। ਸਪੈਸੀਫਿਕ ਟਾਈਮ ਦਿੱਤਾ ਗਿਆ ਜਿਹਦੇ ਵਿੱਚ ਕਿ ਹੁਣ ਆਪਣਾ 10 ਤਰੀਕ ਤੱਕ ਜਿਹੜਾ 14 ਦਿਨ ਦਾ ਸਪੈਸੀਫਿਕ ਪੀਰੀਅਡ ਸੀਗਾ ਜਿਹੜੇ 20 ਤੋਂ ਘੱਟ ਇੰਪਲੋਈ ਵਾਲੀਆਂ ਕੰਪਨੀਆਂ ਉਹਨਾਂ ਦੇ ਲਈ ਅਪਲਾਈ ਕਰਨ ਲਈ। ਜਿਹੜਾ ਸੈਕਿੰਡ PPP ਵੇਵ ਹੈਗੀ ਆ, ਜਿਹੜੀ ਆਪਣੀ ਲੋਨਸ ਹੈਗੇ ਆ, ਉਹਨਾਂ ਦਾ ਫਾਈਨਲ ਡੇਟ ਜਿਹੜੀ ਹੈਗੀ ਆ ਉਹ 31 ਆਪਣੀ ਹੈਗੀ ਆ ਇਸ ਮਾਰਚ। ਸੋ 31 ਮਾਰਚ ਤੋਂ ਪਹਿਲਾਂ ਜਿਹੜੇ ਆ ਇਹ ਸਾਰੇ ਭਰਨੇ ਅਤੇ ਕਾਫੀ ਹੱਦ ਤੱਕ ਮੇਰੇ ਖਿਆਲ ਜਿਹੜਾ ਇੰਡੀਪੈਂਡੈਂਟ ਓਨਰ ਆਪਰੇਟਰ ਹੈਗੇ ਆ ਜਾਂ ਜਿਹੜੇ ਆਪਣੇ ਛੋਟੇ ਟਰੱਕਰ ਹੈਗੇ ਆ ਉਹਨਾਂ ਦੇ ਲਈ ਇਹ ਕਾਫੀ ਹੱਦ ਤੱਕ ਜਿਹੜਾ ਆ ਉਹ ਸਹਾਈ ਹੋ ਸਕਦਾ ਹੈ, ਕਿਉਂਕਿ ਜਿਹੜਾ ਸੈਕਿੰਡ PPP ਵੇ। ਸੋ ਜੀ ਰਮਨ ਜੀ ਤੇ ਇਹ ਜਿਹੜਾ ਸਿਸਟਮ ਹੈਗਾ ਜਿਹੜੇ ਹਿਸਾਬ ਦੇ ਨਾਲ ਇਹ ਹੁਣ ਸੈਕਿੰਡ ਕੀਤਾ ਗਿਆ, ਕਿਉਂਕਿ ਪਹਿਲਾਂ ਜਿਹੜਾ ਸੀਗਾ ਕੈਲਕੂਲੇਸ਼ਨ ਦਾ ਜਿਹੜਾ ਫਾਰਮੂਲਾ ਸੀਗਾ ਉਹ ਕਾਫੀ ਫਲॉड ਸੀਗਾ, ਗਲਤ ਸੀਗਾ। ਜਿੱਦਾਂ ਕਿ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਦੱਸਿਆ ਸੀਗਾ ਵੀ ਕਈ ਲੋਕਾਂ ਨੂੰ ਲੋਨ ਅਪਰੂਵ ਹੋਏ ਸੀ ਪਰ $1 ਦਾ ਲੋਨ ਅਪਰੂਵ ਹੋਇਆ ਸੀ, ਉਹਦੇ ਬੈਂਕ ਅਕਾਊਂਟ 'ਚ $1 ਹੀ ਸ਼ੋ ਹੋਇਆ ਸੀਗਾ। ਸੋ ਉਹ ਜਿਹੜਾ ਮੈਥਡ ਸੀਗਾ, ਜਿਹੜਾ ਫਾਰਮੂਲਾ ਸੀਗਾ ਉਹ ਗਲਤ ਸੀਗਾ। ਸੋ ਫਾਰਮੂਲਾ ਠੀਕ ਕੀਤਾ ਗਿਆ। ਹੁਣ ਜਿਹੜੇ ਓਨਰ ਆਪਰੇਟਰ ਹੈਗੇ ਆ ਜਾਂ ਜਿਹੜੇ ਸਿੰਗਲ ਟਰੱਕ ਵਾਲੇ ਹੈਗੇ ਜਾਂ ਚਾਹੇ ਕੋਈ ਵੀ ਉਹ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ, ਉਹ ਹੁਣ ਜਿੱਦਾਂ ਅੱਗੇ ਆਪਣੀ ਨੈਟ ਇਨਕਮ ਯੂਜ਼ ਕਰਦੇ ਸੀਗੇ ਕੈਲਕੂਲੇਟ ਕਰਨ ਲਈ, ਹੁਣ ਉਹ ਗ੍ਰੋਸ ਇਨਕਮ ਨੂੰ ਯੂਜ਼ ਕਰ ਸਕਦੇ ਆ। ਸੋ ਇਹ ਜਿਹੜਾ ਹੈਗਾ ਇਹ ਡਿਫਰੈਂਸ਼ੀਏਟ ਕੀਤਾ ਗਿਆ ਕਿ ਸੋ ਹੋਪਫੁਲੀ ਜਿਹੜੇ ਹੁਣ ਆਪਣੇ ਓਨਰ ਆਪਰੇਟਰ ਹੈਗੇ ਆ ਜਾਂ ਇੰਡੀਪੈਂਡੈਂਟ ਕਾਂਟਰੈਕਟਰ ਹੈਗੇ ਆ ਉਹ ਵੀ PPP ਲੋਨ ਦੇ ਦਾਇਰੇ ਦੇ ਵਿੱਚ ਲੈ ਆਂਦੇ ਗਏ ਆ। ਸੋ ਉਹਨਾਂ ਨੂੰ ਵੀ ਆਪਣੇ ਬੈਂਕ ਦੇ ਨਾਲ ਆਪਣੇ ਜਿਹੜੀ ਜਿੱਥੇ ਉਹ ਬੈਂਕਿੰਗ ਕਰਦੇ ਹੈਗੇ ਆ, ਜਿਹੜੇ ਬੈਂਕ ਨਾਲ ਉਹ ਬਿਜ਼ਨਸ ਕਰਦੇ ਹੈਗੇ ਆ, ਉਹ ਬੈਂਕ ਲਾਜ਼ਮੀ ਤੌਰ 'ਤੇ ਉਹਨਾਂ ਨੂੰ ਈਮੇਲ ਦੇ ਥਰੂ ਕਾਂਟੈਕਟ ਕਰ ਰਿਹਾ ਹੋਊਗਾ। ਜੇ ਨਹੀਂ ਕਰ ਰਹੇ ਹੈਗੇ ਤਾਂ ਤੁਸੀਂ ਆਪਣੇ ਬੈਂਕ ਨਾਲ ਕਾਂਟੈਕਟ ਕਰ ਸਕਦੇ ਹੈਗੇ ਆ। ਬੈਂਕ ਜਿਹੜਾ ਹੈਗਾ ਜਿੱਥੇ ਤੁਸੀਂ ਬੈਂਕ ਕਰਦੇ ਆ ਉਹ ਬੈਸਟ ਪਲੇਸ ਹੈਗੀ ਆ ਤੁਹਾਡੇ ਵਾਸਤੇ PPP ਅਪਲਾਈ ਕਰਨ ਵਾਸਤੇ, ਕਿਉਂਕਿ ਉੱਥੋਂ ਹੀ ਤੁਹਾਡਾ ਜਿਹੜਾ ਪ੍ਰੀਟੀ ਮਚ ਸਾਰਾ ਕੁਛ ਜਿਹੜਾ ਉਹ ਆਪਰੇਟ ਹੋਣਾ ਆ। SBA ਦੀ ਡਾਇਰੈਕਟ ਸਾਈਟ ਦੇ ਉੱਤੇ ਨਹੀਂ ਹੁੰਦਾ, ਸਿਰਫ ਤੁਸੀਂ ਬੈਂਕ ਦੇ ਥਰੂ ਕਰ ਸਕਦੇ ਆ। ਤੇ ਪਲੱਸ ਨਾਲੇ ਦੂਸਰੀ ਜਿਹੜੀ ਗੱਲ ਹੈ ਕਿ ਜਿਹੜਾ ਤੁਹਾਡਾ CPA ਜਾਂ ਬੁੱਕ ਕੀਪਰ ਹੈਗਾ, ਮੇਕ ਸ਼ੋਰ ਕਿ ਤੁਸੀਂ CPA ਬੁੱਕ ਕੀਪਰ ਨੂੰ ਵੀ ਇੱਕ ਵਾਰੀ ਉਹਨਾਂ ਨੂੰ ਸਲਾਹ ਲੈ ਲਿਓ ਕਿ ਜਿਹੜੇ ਨੰਬਰਸ ਉੱਥੇ, ਕਿਉਂਕਿ ਹਰ ਇੱਕ ਬੈਂਕ ਦੀ ਜਿਹੜੀ ਰਿਕੁਆਇਰਮੈਂਟ ਆ ਡਿਫਰੈਂਟ ਜੀ ਹੈਗੀ ਆ। ਮਤਲਬ ਜੇ ਬੈਂਕ ਆਫ ਅਮਰੀਕਾ ਆ, ਵੈਲਸ ਫਾਰਗੋ ਆ, ਔਰ ਈਵਨ ਪੇਪਾਲ ਤੱਕ ਜਿਹੜੇ ਹੈਗੇ ਉਹ ਵੀ ਕਰ ਰਹੇ ਹੈਗੇ। ਜੇ ਕਿਸੇ ਦਾ ਪੇਪਾਲ ਅਕਾਊਂਟ ਹੈਗਾ ਉਹਨਾਂ ਨੂੰ ਵੀ ਇਹ ਚੀਜ਼ ਆਉਂਦੀ ਹੈਗੀ ਆ। ਸੋ ਡਿਫਰੈਂਟ ਬੈਂਕਸ ਦਾ ਡਿਫਰੈਂਟ ਕ੍ਰਾਈਟੇਰੀਆ ਹੈਗਾ। SBA ਦਾ ਕ੍ਰਾਈਟੇਰੀਆ ਇੱਕੋ ਹੀ ਆ, ਪਰ ਡਿਫਰੈਂਟ ਬੈਂਕ ਜਿੱਦਾਂ ਮੈਂ ਦੇਖਿਆ ਕਿ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਥੋੜ੍ਹਾ ਜਿਹਾ ਡਿਫਰੈਂਟ ਹੁੰਦਾ ਹੈ। ਸੋ ਮੇਕ ਸ਼ੋਰ ਤੁਸੀਂ ਆਪਣੇ ਜਿਹੜੇ ਬੁੱਕ ਕੀਪਰ CPA ਹੈਗੇ ਉਹਨਾਂ ਨਾਲ ਸਲਾਹ ਕਰਕੇ ਇੱਥੇ ਅਪਲਾਈ ਜ਼ਰੂਰ ਕਰੋ।
ਜੀ ਸੋ ਤੁਸੀਂ ਕਹਿੰਦੇ ਵੀ ਅਪਲਾਈ ਕਰਨ ਦੇ ਲਈ ਡਿਫਰੈਂਟ ਆ ਅਤੇ ਜਦੋਂ ਫੋਰਗਿਵਨੈਸ ਦੇ ਲਈ ਜਿਹੜਾ ਹੈ ਉਹ ਬੈਂਕ ਦੇ ਨਾਲ ਤੁਹਾਨੂੰ ਜਿਹੜੀ ਉਹ ਗੱਲ ਕਰਨੀ ਪੈਣੀ ਹੈ। ਹਾਂਜੀ, ਜਿਹੜੀ ਫੋਰਗਿਵਨੈਸ ਦੀ ਹੈਗੀ ਆ ਉਹ ਵੀ ਤੁਹਾਨੂੰ ਬੈਂਕ ਜਿਹੜਾ ਹੈ ਤੁਹਾਨੂੰ ਆਟੋਮੈਟਿਕਲੀ ਈਮੇਲ ਭੇਜਦਾ ਕਿ ਤੁਸੀਂ ਲੋਨ ਲਿਆ ਸੀਗਾ ਔਰ ਉਹ ਲੋਨ ਜਿਹੜਾ ਹੈਗਾ ਉਹ ਇਸ ਵੇਲੇ ਐਪਲੀਕੇਸ਼ਨ ਲਈ ਜਾ ਰਹੀ ਹੈ। ਜਿਹੜਾ ਪਹਿਲਾ ਵੇਵ ਸੀਗੀ ਉਹਦੀ ਫੋਰਗਿਵਨੈਸ ਜਿਹੜੀ ਆ ਹੁਣ ਚੱਲ ਰਹੀ ਹੈਗੀ ਆ। ਸੋ ਉਹਦੇ ਤੇ ਜਿਹੜਾ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀ ਆ ਬੈਂਕ ਦੀ ਉਹ 10-15 ਮਿੰਟ ਦੀ ਹੈਗੀ ਐਪਲੀਕੇਸ਼ਨ, ਉਹ ਤੁਸੀਂ ਭਰ ਸਕਦੇ ਆ। ਭਰ ਕੇ ਤੁਸੀਂ ਜੋ ਸਬਮਿਟ ਕਰਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ 4-5 ਦਿਨ ਦੇ ਵਿੱਚ ਈਮੇਲ ਆ ਜਾਂਦੀ ਆ ਕਿ ਤੁਹਾਡੀ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ SBA ਨੂੰ ਸਬਮਿਟ ਕਰ ਦਿੱਤੀ ਗਈ ਆ ਫੋਰਗਿਵਨੈਸ ਦੀ। ਤੇ SBA ਜਿਹੜੀ ਹੈਗੀ ਆ ਇਸ ਵੇਲੇ ਅਬਾਊਟ 90 ਡੇਜ਼ ਲੈ ਰਹੀ ਹੈਗੀ ਆ ਟੂ ਰਿਵਿਊ ਯੂਰ ਐਪਲੀਕੇਸ਼ਨ। ਸੋ ਕਾਫੀ ਬੈਕਅਪ ਹੈਗਾ। ਸੋ ਉਹਨਾਂ ਨੂੰ ਜਿਹੜੀ ਫੋਰਗਿਵਨੈਸ ਐਪਲੀਕੇਸ਼ਨ ਹੈਗੀ ਆ ਉਹਨੂੰ ਅਬਾਊਟ 90 ਡੇਜ਼ ਲੱਗ ਰਹੇ ਆ। ਜੇ ਤੁਹਾਡਾ ਸਾਰਾ ਕੁਝ ਠੀਕ ਠਾਕ ਹੈਗਾ, ਸਾਰਾ ਕੁਝ ਵਿੱਚ ਤੁਸੀਂ ਪ੍ਰੋਪਰ ਕੀਤਾ ਹੈਗਾ ਤੇ ਅਬਾਊਟ 90 ਡੇਜ਼ ਦੇ ਵਿੱਚ ਕਾਫੀ ਜਿਹੜੀ ਆ ਆਸ ਹੈਗੀ ਹੈ ਕਿ ਜਿਹੜੀ ਲੋਨ ਫੋਰਗਿਵਨੈਸ ਹੋ ਜਾਊਗੀ। ਤੇ ਸੋ ਇਹ ਗੱਲ ਜ਼ਰੂਰ ਚੇਤੇ ਰੱਖਣੀ ਵੀ ਆਪਣੀ ਈਮੇਲ ਜਿਹੜੀ ਆ ਉਹ ਜ਼ਰੂਰ ਟਰੈਕ ਰੱਖਿਆ ਕਰੋ। ਕਾਫੀ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਹੈਗੀਆਂ, ਸਪੈਮ 'ਚ ਈਮੇਲ ਚਲੀ ਜਾਂਦੀ ਆ ਔਰ ਤੁਸੀਂ ਉੱਤੇ ਧਿਆਨ ਨਹੀਂ ਦਿੰਦੇ। ਸੋ ਇਸ ਕਰਕੇ ਵੀ ਕਾਫੀ ਇਸ਼ੂਜ਼ ਆ ਜਾਂਦੇ ਆ। ਸੋ ਪਲੀਜ਼ ਜਿਹੜੀ ਈਮੇਲ ਹੈ ਆਪਣੀ ਉਹ ਜ਼ਰੂਰ ਸਪੈਮ ਦੇਖੋ, ਉਹਦੇ ਵਿੱਚ ਦੇਖੋ। ਔਰ ਜਿੰਨੀਆਂ ਵੀ ਬੈਂਕ ਤੋਂ ਤੁਹਾਨੂੰ ਕੋਰਸਪੋਂਡੈਂਸ ਆਉਂਦੀ ਆ ਉੱਤੇ ਧਿਆਨ ਦਿਆ ਕਰੋ ਜਦੋਂ ਤੁਹਾਨੂੰ ਕੋਈ ਵੀ ਐਪਲੀਕੇਸ਼ਨ ਭਰਨੀ ਹੈ। ਮੇਰੇ ਖਿਆਲ ਰਾਜਕਿਰਨ ਜਿੰਨੇ ਵੀ ਆਪਾਂ ਨੂੰ ਸਵਾਲ ਪੁੱਛੇ ਜਾਂਦੇ ਆ ਨਾ ਬਈ ਕਿੱਦਾਂ ਕੀ ਆ, ਉਹ ਜਦੋਂ ਤੁਸੀਂ ਐਪਲੀਕੇਸ਼ਨ ਭਰਦੇ ਆ ਉਹਦੇ ਵਿੱਚ ਜਿੱਥੇ ਚੈੱਕ ਮਾਰਕ ਕਰਦੇ ਆ ਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਧਿਆਨ ਨਾਲ ਪੜ੍ਹਨ ਵਾਲੀਆਂ ਹੁੰਦੀਆਂ। ਸੋ ਪਲੀਜ਼ ਉਹਨੂੰ ਧਿਆਨ ਨਾਲ ਪੜ੍ਹਿਆ ਕਰੋ, ਸਮਝਿਆ ਕਰੋ ਬਿਫੋਰ ਯੂ ਚੈੱਕ ਮਾਰਕ। ਹਾਂਜੀ ਨਹੀਂ ਬਿਲਕੁਲ ਧਿਆਨ ਜਿਹੜਾ ਜ਼ਰੂਰ ਰੱਖਣਾ। ਅਤੇ ਬਾਕੀ ਤੁਸੀਂ ਟੈਕਸ ਭਰਨ ਵਾਲਿਆਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਹੀ ਜਿਹੜੇ ਆ ਉਹ ਪੇ ਕਰਦੇ ਹੁੰਦੇ ਆ। ਸੋ ਮਦਦ ਉਹਨਾਂ ਦੀ ਵੀ ਜਿਹੜੀ ਨਾਲ ਦੇ ਨਾਲ ਲਿਆ ਕਰੋ। ਸੋ ਕੋਈ ਗੱਲ ਨਹੀਂ, ਕਿਉਂਕਿ ਫਾਇਦਾ ਇਨ ਦੀ ਐਂਡ ਤੁਹਾਡੀ ਕੰਪਨੀ ਨੂੰ ਹੀ ਜਿਹੜਾ ਇਸ ਚੀਜ਼ ਦੇ ਵਿੱਚ ਹੋਣਾ ਹੁੰਦਾ ਆ। ਸੋ ਉਸ ਦੇ ਵਿੱਚੋਂ ਜਿਹੜੇ ਮਿਲਣੇ ਉਹਨਾਂ ਵਿੱਚੋਂ ਜੇ ਕੁਛ ਥੋੜ੍ਹਾ ਖਰਚਾ ਵੀ ਕਰ ਲਓਗੇ ਤਾਂ ਇਨ ਦੀ ਐਂਡ ਮੁਨਾਫਾ ਫਾਇਦਾ ਹੀ ਜਿਹੜਾ ਆ ਉਹ ਤੁਹਾਨੂੰ ਹੋਊਗਾ। ਤੁਹਾਡੇ ਇੰਪਲੋਈ ਵੀ ਜਿਹੜੇ ਉਹ ਬਚੇ ਰਹਿਣਗੇ ਅਤੇ ਤੁਹਾਡੀ ਕੰਪਨੀ ਵੀ ਜਿਹੜੀ ਉਹ ਚੱਲਦੀ ਜਿਹੜੀ ਉਹ ਰਹੂਗੀ। ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਜ਼ਰੂਰ ਧਿਆਨ ਰੱਖਣੀਆਂ ਚਾਹੀਦੀਆਂ ਆ। ਅਤੇ ਜੇ ਹੁਣ ਟਰੱਕਿੰਗ ਦੀ ਆਪਾਂ ਨਾਲ ਹੀ ਜਿਹੜੀ ਉਹ ਗੱਲ ਕਰਦੇ ਜਾਈਏ, ਚਲੋ ਇਹ ਤਾਂ ਹੁਣ ਕੱਲ੍ਹ ਨੂੰ ਸਾਈਨ ਕਰਨੇ ਆ ਪ੍ਰੈਜ਼ੀਡੈਂਟ ਬਾਈਡਨ ਨੇ। ਸੋ ਫਿਰ ਕਹਿੰਦੇ ਤਾਂ ਹੈਗੇ ਆ ਵੀ ਮਾਰਚ ਦੇ ਅਖੀਰ ਤਾਈਂ ਲੋਕਾਂ ਨੂੰ ਜਿਹੜੇ ਉਹ ਚੈੱਕ ਆ ਜਾਣੇ ਆ। ਸੋ ਚੈੱਕ ਵੀ ਸਾਨੂੰ ਨਹੀਂ ਆਇਆ, ਪਿਛਲਾ ਨਹੀਂ ਆਇਆ। ਦੇਖੋ ਰੇਡੀਓ ਦੇ ਹੱਥ ਦੇ ਵਿੱਚ ਤਾਂ ਕੁਛ ਨਹੀਂ ਆ, ਨਾ ਅਸੀਂ ਚੈੱਕ ਲਿਖਣੇ ਆ ਅਤੇ ਨਾ ਅਸੀਂ ਘੱਲਣੇ ਆ। ਉਹ IRS ਨਹੀਂ ਘੱਲਣੇ ਆ, ਤੁਸੀਂ ਸਾਨੂੰ ਕਾਲ ਕਰਕੇ ਪੁੱਛਦੇ ਰਹਿੰਦੇ ਹੁੰਦੇ ਆ। ਸੋ ਬੈਸਟ ਜਿਹੜਾ ਉਸ ਦੇ ਲਈ ਤਰੀਕਾ ਹੈਗਾ ਵੀ ਜਿਹੜੀ IRS ਦੀ ਵੈਬਸਾਈਟ ਆ ਉਹਦੇ 'ਤੇ ਜਾ ਕੇ ਤੁਹਾਨੂੰ ਚੈੱਕ ਕਰ ਸਕਦੇ ਆ ਵੀ ਤੁਸੀਂ ਐਲੀਜੀਬਲ ਹੋ ਨਹੀਂ ਹੈਗੇ ਜਾਂ ਕੀ ਹੈਗਾ ਆ ਵੀ। ਸੋ ਕਹਿੰਦੇ ਆ ਬਹੁਤ ਸਾਰੇ ਲੋਕ ਵੀ ਜੇ ਤਾਂ ਤੁਹਾਡੀ ਉਸ ਇਨਕਮ ਲਿਮਿਟ ਦੇ ਜਿਹੜੇ ਵਿੱਚ ਹੀ ਰਹੀ ਹੈ 2020 ਦੀ ਇਨਕਮ, ਫਿਰ ਤਾਂ ਟੈਕਸ ਤੁਸੀਂ ਭਰ ਦਿਓ। ਫਿਰ ਤਾਂ ਉਸ ਨੂੰ ਇੰਤਜ਼ਾਰ ਕਰਨ ਦੀ ਤੁਹਾਨੂੰ ਜਿਹੜੇ ਬਹੁਤਾ ਜ਼ਰੂਰਤ ਨਹੀਂ ਹੈਗੀ। ਟੈਕਸ ਤੁਸੀਂ ਭਰ ਦਿਓ ਅਤੇ ਉਹ ਉਸ ਹਿਸਾਬ ਦੇ ਨਾਲ ਫਿਰ ਤੁਹਾਨੂੰ ਲੇਟੈਸਟ ਦੇ ਹਿਸਾਬ ਦੇ ਨਾਲ ਜਿਹੜੇ ਉਹ ਮਿਲ ਜਾਣਗੇ। ਸੋ ਇਹ ਜਿਹੜੀ ਚੀਜ਼ ਦਾ ਜਿਹੜਾ ਉਹ ਧਿਆਨ ਰੱਖੋ। ਉੱਦਾਂ ਕਹਿੰਦੇ ਆ ਵੀ ਜੇ ਭਰ ਦਿਓ ਸਮੇਂ ਸਿਰ ਤਾਂ ਹੋ ਜਾਊਗਾ, ਜੇ ਨਹੀਂ ਵੀ ਭਰਿਆ ਤਾਂ ਵੀ ਕੋਈ ਗੱਲ ਨਹੀਂ, ਉਹਨਾਂ ਨੇ ਫਿਰ ਪਿਛਲਾ ਉਸ ਤੋਂ ਜਿਹੜਾ ਉਹ ਚੈੱਕ ਕਰ ਲੈਣਾ। ਸੋ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੀ ਇਨਫੋਰਮੇਸ਼ਨ IRS ਦੇ ਕੋਲ ਹੋਵੇਗੀ ਉਹਨਾਂ ਨੂੰ ਜਿਹੜੇ ਡਾਇਰੈਕਟ ਡਿਪੋਜ਼ਿਟ ਜਿਹੜੇ ਆ ਇੱਧਰ ਉਹ ਕੱਲ੍ਹ ਦੇਣੇ ਆ। ਪਿਛਲੀ ਵਾਰੀ ਕਾਰਡ ਸਭ ਤੋਂ ਪਹਿਲੀ ਦੀ ਚੈੱਕ ਵੀ ਆਏ ਸੀਗੇ, ਫਿਰ ਦੂਸਰੀ ਵਾਰੀ ਇਹਨਾਂ ਨੇ ਡੈਬਿਟ ਕਾਰਡਸ ਜਿਹੜੇ ਆ ਉਹ ਵੀ ਘੱਲੇ ਸੀਗੇ। ਸੋ ਇਸ ਵਾਰ ਵੀ ਮੋਸਟ ਪ੍ਰੋਬਬਲੀ ਚੈੱਕਸ ਜਾਂ ਜਿਹੜੇ ਡਾਇਰੈਕਟ ਡਿਪੋਜ਼ਿਟ ਦੇ ਹਿਸਾਬ ਦੇ ਨਾਲ ਹੀ ਤੁਹਾਨੂੰ ਆਉਣੇ ਆ। ਮੇਲ ਨੂੰ ਜਿਹੜੀ ਉਹ ਜ਼ਰੂਰ ਚੈੱਕ ਕਰਦੇ ਰਹੋ। ਅਤੇ ਬਿਲਕੁਲ ਰਾਜ, ਮੈਂ ਆਪਣੇ ਜਿਹੜੇ ਫੇਸਬੁੱਕ ਦੇ ਉੱਤੇ ਕਮੈਂਟ ਸੈਕਸ਼ਨ ਹੈਗਾ ਉਹਦੇ ਵਿੱਚ ਮੈਂ ਜਿਹੜਾ IRS ਦੀ ਸਾਈਟ ਹੈਗੀ ਜਿੱਥੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਆਪਣਾ ਚੈੱਕ, ਸੋ ਉਹਦਾ ਲਿੰਕ ਪਾ ਦਿੱਤਾ ਹੈਗਾ। ਜੇ ਤੁਹਾਨੂੰ ਲੋੜ ਹੈਗੀ ਹੈ ਤੁਸੀਂ ਉਹਦੇ ਲਿੰਕ ਦੇ ਉੱਤੇ ਜਾ ਕੇ ਕਲਿੱਕ ਕਰਕੇ ਤੁਸੀਂ ਆਪਣਾ ਜਿਹੜਾ ਉਹ ਚੈੱਕ ਕਰ ਸਕਦੇ ਆ ਆਪਣੀ ਜਿਹੜੀ ਵੀ ਤੁਹਾਨੂੰ ਇਸ਼ੂ ਹੈਗਾ, ਪ੍ਰੋਬਲਮ ਹੈਗੀ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਹਾਊਸ ਨੇ ਕਹਿੰਦੇ ਜੀ ਇੱਕ ਪ੍ਰੋ ਐਕਟ ਜਿਹੜਾ ਆ ਉਹ ਕਰ ਦਿੱਤਾ ਜੀ ਪਾਸ। ਇਹ 'ਚ ABC ਟੈਸਟ ਵੀ ਸੀਗਾ। ਸੋ ਇਹ ਪ੍ਰੋਟੈਕਟ ਟੂ ਰਾਈਟ ਆਰਗੇਨਾਈਜ਼ ਐਕਟ, ਬੇਸਿਕਲੀ ਯੂਨੀਅਨ ਜਾਂ ਇਕੱਠਾ ਇੱਕ ਥਾਂ ਦੇ ਉੱਤੇ ਹੋਣ ਦੇ ਲਈ ਇਹਨਾਂ ਨੇ ਓਕੇ ਕਰ ਦਿੱਤੀ ਹੈ। ਹਾਊਸ ਨੇ ਓਕੇ ਕੀਤੀ ਹੈ, ਜੇ ਸੈਨੇਟ 'ਚ ਜਾਣਾ ਹੈ। ਬਿਲਕੁਲ, ਇਹ ਬੜਾ ਇੱਕ ਇੰਟਰਸਟਿੰਗ ਚੀਜ਼ ਹੈਗੀ ਹੈ। ਕਾਫੀ ਜਦੋਂ ਬਾਈਡਨ ਪ੍ਰਸ਼ਾਸਨ ਆਇਆ ਸੀਗਾ ਉਦੋਂ ਹੀ ਇਹ ਕਾਫੀ ਹੱਦ ਤੱਕ ਕਲੀਅਰ ਹੋ ਚੁੱਕਾ ਸੀਗਾ ਕਿ ਜਿਹੜਾ ਲਾਸਟ ਮਿੰਟ ਤੇ ਟਰੰਪ ਪ੍ਰਸ਼ਾਸਨ ਵੱਲੋਂ ਇੰਡੀਪੈਂਡੈਂਟ
ਓਨਰ ਇੰਡੀਪੈਂਡੈਂਟ ਕੰਟਰੈਕਟਰ ਤੇ EMPLOYEE ਦੀ ਪਰਿਭਾਸ਼ਾ ਦੇ ਵਿੱਚ ਜਿਹੜਾ ਡਿਫਰੈਂਸ਼ੀਏਟ ਕੀਤਾ ਗਿਆ ਸੀਗਾ, ਔਰ ਉਹਨਾਂ ਨੇ ਜਿਹੜਾ ਉੱਥੇ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਇੰਡੀਪੈਂਡੈਂਟ ਕੰਟਰੈਕਟਰ ਦੇ ਹੱਕ ਦੇ ਵਿੱਚ, ਉਹ ਜਿਹੜਾ ਸੀਗਾ ਆਉਂਦਿਆਂ ਬਾਈਡਨ ਪ੍ਰਸ਼ਾਸਨ ਨੇ ਉਹ ਰੋਕ ਦਿੱਤਾ ਸੀਗਾ, ਉਹਨੂੰ ਵਾਪਸ ਲੈ ਲਿਆ ਸੀਗਾ। ਉਸ ਜਿਹੜਾ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਿਹੜਾ ਸਾਈਨ ਕੀਤਾ ਸੀਗਾ ਉਹਨੂੰ ਵਾਪਸ ਕਰ ਲਿਆ ਸੀਗਾ। ਸੋ ਇਹ ਜਿਹੜਾ ਪ੍ਰੋ ਐਕਟ ਬਿੱਲ ਹੈਗਾ, ਦੇਖੋ ਇਹ ਜਿਹੜੀ ਗਵਰਨਮੈਂਟ ਹੈਗੀ ਆ ਇਹ ਪ੍ਰੋ ਆਪਣੀ ਯੂਨੀਅਨ ਹੈਗੀ ਆ, ਟੀਮਸਟਰ ਯੂਨੀਅਨ, ਪ੍ਰੋ ਯੂਨੀਅਨ ਹੈਗੀ ਆ। ਸੋ ਇਹਨਾਂ ਦੇ ਵਿੱਚ ਇੱਕ ਚੀਜ਼ ਹੈਗੀ ਆ ਕਿ ਇਹਨਾਂ ਦੀ ਕੋਸ਼ਿਸ਼, ਇਸ ਗਵਰਨਮੈਂਟ ਦੀ ਕੋਸ਼ਿਸ਼ ਰਹੇਗੀ ਕਿ ਜਿੰਨੇ ਵੀ ਵੱਧ ਤੋਂ ਵੱਧ EMPLOYEE ਬਣਾਏ ਜਾਣ ਓਨਾ ਹੀ ਯੂਨੀਅਨਸ ਨੂੰ ਫਾਇਦਾ ਹੁੰਦਾ ਆ। ਸੋ ਜੇ EMPLOYEE ਹੋਣਗੇ ਤੇ ਉਹ ਯੂਨੀਅਨ ਨੂੰ ਫਾਇਦਾ ਹੋਊਗਾ, ਜੇ EMPLOYEE ਜ਼ਿਆਦਾ ਨਹੀਂ ਹੋਣਗੇ ਤਾਂ ਯੂਨੀਅਨ ਨੂੰ ਫਾਇਦਾ ਨਹੀਂ ਹੋਊਗਾ। ਸੋ ਇਹ ਜਿਹੜਾ ਪ੍ਰੋ ਐਕਟ ਬਿੱਲ ਹੈਗਾ, ਇਹ ਜਿਹੜਾ ਹਾਊਸ ਨੇ ਪਾਸ ਕੀਤਾ, ਇਹਦੇ ਵਿੱਚ ਇੰਡੀਪੈਂਡੈਂਟ ਕੰਟਰੈਕਟਰ ਤੇ EMPLOYEE ਦੀ ਜਿਹੜੀ ਪਰਿਭਾਸ਼ਾ ਆ ਉਹਨੂੰ, ਜਾਂ ਇਹਨਾਂ ਨੂੰ ਡਿਫਰੈਂਸ਼ੀਏਟ ਕਰਨਾ, ਜਾਂ ਇਹਨਾਂ ਦੇ ਵਿੱਚ ਫਰਕ ਲੱਭਣਾ ਵੀ ਕੀ ਇਹ EMPLOYEE ਆ, ਕੀ ਇਹ ਓਨਰਸ਼ਿਪ ਆ। ਰਿਮੈਂਬਰ ਆਪਣਾ AB5 ਜਿਹੜਾ ਰਾਜਕਰਨ ਕੈਲੀਫੋਰਨੀਆ ਦੇ ਵਿੱਚ ਕਾਫੀ ਇਸ ਵੇਲੇ ਵੀ ਸਟਕ ਪਿਆ ਹੈਗਾ। ਸੋ ਉਹਦੇ ਵਿੱਚ ਜਿਹੜਾ ABC ਟੈਸਟ ਸੀਗਾ AB5 ਦੇ ਵਿੱਚ ਜਿਹੜਾ ਯੂਜ਼ ਕੀਤਾ ਗਿਆ ਸੀ, ਉਹ ABC ਟੈਸਟ ਇਸ ਪ੍ਰੋ ਐਕਟ ਬਿੱਲ ਦੇ ਵਿੱਚ ਰੱਖਿਆ ਗਿਆ ਹੈ। ਸੋ ਇਹ ਹੁਣ ਜਿਹੜਾ AB5 ਦਾ ਲਾਅ ਜਿਹੜਾ ਆਪਣੇ ਇੱਥੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਅੜਚਨ ਬਣਿਆ ਹੋਇਆ ਆ, ਬਹੁਤ ਵੱਡੀ ਪ੍ਰੋਬਲਮ ਜਿਹੜੀ ਹੋਈ ਆ, ਉਹ ਹੁਣ ਐਕਚੁਅਲੀ ਇਹ ਫੈਡਰਲ ਲੈਵਲ ਦੇ ਉੱਤੇ ਵੀ ਉਸ ਚੀਜ਼ ਨੂੰ ਲਾਗੂ ਕਰਨ ਦੀ ਜਿਹੜੀ ਆ ਉਹ ਤਿਆਰੀ ਹੋ ਰਹੀ ਹੈ। ਸੋ ਇਹਦੇ ਨਾਲ ਕੀ ਆ ਕਿ ਜੇ EMPLOYEE ਵੱਧਦੇ ਆ, ਜਿਹੜੇ ਇਸ ਵੇਲੇ ਕਈ ਇੰਡੀਪੈਂਡੈਂਟ ਕੰਟਰੈਕਟਰ ਦੇ ਤੌਰ ਤੇ ਕੰਮ ਕਰਦੇ ਆ, ਉਹ ਜਿਹੜੇ EMPLOYEE ਵੱਧਦੇ ਆ ਤੇ ਆਬਵੀਅਸਲੀ ਉਹਨਾਂ ਨੂੰ ਇੱਕ ਇਸ ਪੱਖੋਂ ਦੇਖਿਆ ਜਾ ਰਿਹਾ ਵੀ ਜੇ ਉਹ EMPLOYEE ਬਣਦੇ ਆ ਤੇ ਉਹਨਾਂ ਨੂੰ ਰਾਈਟ ਟੂ ਆਰਗੇਨਾਈਜ਼ ਹੋਊਗਾ। ਇਹ ਡਿਫਰੈਂਟ ਢੰਗ ਨਾਲ ਇਹਨੂੰ ਪ੍ਰੈਜ਼ੈਂਟ ਕੀਤਾ ਗਿਆ ਆ, ਡਿਫਰੈਂਟ ਢੰਗ ਨਾਲ, ਬਟ ਇਹਦੇ ਅੰਦਰ ਚੀਜ਼ ਜਿਹੜੀ ਆ ਉਹ AB5 ਤੇ ABC ਟੈਸਟ ਉਹੀ ਆ। ਸੋ ਇਹ ਕਾਫੀ ਵੱਡਾ ਬਿੱਲ ਹੈਗਾ, ਪ੍ਰੋ ਐਕਟ ਬਿੱਲ ਹੈਗਾ। ਉਹਦੇ ਵਿੱਚ ਜਿਹੜਾ ਇਹ ABC ਟੈਸਟ ਐਡ ਕਰਨਾ, ਇਹ ਦਰਸਾਉਂਦਾ ਆ ਕਿ ਇਹ ਗਵਰਨਮੈਂਟ ਜਿਹੜੀ ਆ ਇਹ ਪ੍ਰੋ ਯੂਨੀਅਨ ਹੈਗੀ ਆ, ਆਬਵੀਅਸਲੀ ਯੂਨੀਅਨ ਦੇ ਮਦਦ ਨਾਲ ਜਿੱਤੀ ਆ। ਸੋ ਇਹ ਜਿਹੜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਵਰਸਸ ਜਿਹੜਾ EMPLOYEE ਦਾ ਡਿਬੇਟ ਹੈਗਾ, ਉਹ ਕਾਫੀ ਜ਼ੋਰ ਫੜ ਸਕਦਾ। ਔਰ ਕੋਸ਼ਿਸ਼ ਇਹੋ ਹੀ ਆ ਕਿ ਇਹ ਵੱਧ ਤੋਂ ਵੱਧ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਸ ਆ ਉਹਨਾਂ ਨੂੰ EMPLOYEE ਦਾ ਦਰਜਾ ਦਿੱਤਾ ਜਾਵੇ, ਤਾਂ ਕਿ ਉਹ ਇੱਕ ਤਾਂ ਯੂਨੀਅਨ ਜੁਆਇਨ ਕਰ ਸਕਣ, ਉਹਨਾਂ ਨੂੰ ਰਾਈਟ ਟੂ ਆਰਗੇਨਾਈਜ਼ ਹੋਵੇ, ਤੇ ਪਲੱਸ ਆਬਵੀਅਸਲੀ ਯੂਨੀਅਨ ਦੀ ਜਿਹੜੀ ਪਾਵਰ ਆ ਉਹ ਵਧਣੀ ਚਾਹੀਦੀ ਆ। ਔਰ ਇਹ ਸਾਰੇ ਇਹਦੇ ਵਿੱਚ ਜਿਹੜਾ ਆ ਇਹ ਦੱਸਿਆ ਗਿਆ। ਹੋਪਫੁਲੀ ਇਹ ਜਿਹੜਾ ਸੈਨੇਟ ਦੇ ਵਿੱਚ 60 ਵੋਟਾਂ ਚਾਹੀਦੀਆਂ, ਮੈਨੂੰ ਲੱਗਦਾ ਨਹੀਂ, ਕਿਉਂਕਿ ਉੱਥੇ 149 ਹੈਗਾ ਆ, ਲੱਗਦਾ ਨਹੀਂ ਉੱਥੇ ਕਿ 50-50 ਹੈਗਾ। ਸੋ ਲੱਗਦਾ ਨਹੀਂ ਉੱਥੇ ਪਾਸ ਹੋ ਪਾਊਗਾ। ਪਰ ਜਿਹੜਾ ਹਾਊਸ ਦੇ ਵਿੱਚ ਵੀ 225 ਦੇ ਅਗੇਂਸਟ 206 ਵੋਟਾਂ ਦੇ ਨਾਲ ਇਹ ਪਾਸ ਹੋਇਆ ਆ। ਸੋ ਦੇਖਣ ਵਾਲੀ ਗੱਲ ਹੋਊਗੀ ਕਿ ਸੈਨੇਟ ਦੇ ਵਿੱਚ ਕੀ ਹਾਲਤ ਹੁੰਦੀ ਆ। ਬਟ ਓਵਰਆਲ ਜਿਹੜਾ ਆ, ਇਸੇ ਕਰਕੇ ਜਿਹੜੀ ਇੱਕ ਗੱਲ ਹੋਰ ਵੀ ਰਾਜਕਰਨ, ਆਪਾਂ ਜਿਹੜੀ ਪਿਛਲੀ ਵੀਕ ਜਿਹੜੀ ਆਪਾਂ FMCSA ਦੀ ਮੀਟਿੰਗ ਸੀ, ਉਹ 'ਚ ਵੀ ਅਸੀਂ ਇਹ ਗੱਲ ਰੱਖੀ ਸੀਗੀ। ਔਰ ਜਦੋਂ ਜਿਹੜੇ ਆਪਣੇ DOT ਦੇ ਪੀਟ ਹੈਗੇ ਜਿਹੜੇ, ਉਹ ਜਦੋਂ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਸੀਗੀ, ਔਰ ਉਹਨਾਂ ਦੇ ਜਿਹੜੇ ਜਵਾਬ ਦਿੱਤੇ ਉਹ ਤੋਂ ਪਤਾ ਲੱਗਦਾ ਸੀਗਾ ਕਿ ਜਿਹੜੇ, ਕਿਉਂਕਿ ਜਦੋਂ ਆਪਣੇ ਲਾਸਟ ਈਅਰ 4 ਆਵਰਸ ਆਫ ਸਰਵਿਸ ਦੇ ਰੂਲ ਆਏ ਸੀਗੇ, ਉਹਨਾਂ ਰੂਲਸ ਦੇ ਲਾਗੂ ਹੋਣ ਤੋਂ 3 ਹਫ਼ਤੇ ਪਹਿਲਾਂ ਟੀਮਸਟਰਸ ਤੇ 4 ਹੋਰ ਜਿਹੜੀਆਂ ਜਥੇਬੰਦੀਆਂ ਸੀ, ਉਹਨਾਂ ਨੇ ਉਹਦੇ ਖਿਲਾਫ ਲਾਸੂਟ ਕੀਤਾ ਸੀ ਵੀ ਇਹ ਲਾਗੂ ਨਹੀਂ ਹੋਣੇ ਚਾਹੀਦੇ। ਸੋ ਇਹ ਜਦੋਂ ਗਵਰਨਮੈਂਟ ਆਈ ਆ ਤੇ ਇਹਨਾਂ ਦਾ ਜਿਹੜਾ ਉਹ ਫੇਰ ਬਦਲ ਕਰਨ ਦਾ ਸੀਗਾ ਕਿ ਇਹ ਉਧਰ ਨੂੰ ਜਾਏ। ਸੋ ਇੱਥੇ ਇੱਕ ਅਜੇ ਉਹ ਵੀ ਇੱਕ ਖਦਸ਼ਾ ਹੈਗਾ ਕਿ ਸ਼ਾਇਦ ਹੋ ਸਕਦਾ ਉਹ ਜਿਹੜੇ 4 ਰੂਲਸ ਆਏ ਆ, ਜਿਹੜੇ 4 ਰੂਲਸ ਪਿਛਲੇ ਸਾਲ ਲਾਗੂ ਹੋਏ ਸੀਗੇ, ਉਹ ਹੋ ਸਕਦਾ ਰੋਲ ਬੈਕ ਹੋ ਜਾਣ। ਸੋ ਇਹ ਵੀ ਇੱਕ ਚਾਂਸ ਹੈਗਾ। ਸੋ ਡੈਫੀਨੇਟਲੀ ਵੇਟ ਐਂਡ ਵਾਚ ਵਾਲੀ ਸਿਚੁਏਸ਼ਨ ਹੈਗੀ ਆ। ਜੀ ਜੀ ਬਿਲਕੁਲ। ਅਤੇ ਸਰੋਤਿਓ, ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਸਵਾਲ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਅਤੇ ਕਾਲ ਕਰਕੇ ਤੁਸੀਂ ਵੀ ਆਪਣਾ ਜਿਹੜਾ ਕੋਈ ਸਵਾਲ ਟਰੱਕਿੰਗ ਦੇ ਨਾਲ ਸੰਬੰਧਿਤ ਆ ਉਹ ਤੁਸੀਂ ਪੁੱਛ ਸਕਦੇ ਹੈਗੇ ਆ। ਅਗਲੀ ਜਿਹੜੀ ਰਮਨ ਜੀ ਆਪਾਂ ਗੱਲ ਕਰਦੇ ਜਾਈਏ, ਆਟੋਮੇਟਿਡ ਟਰੱਕਸ ਜਿਹੜੇ ਆ, ਹੁਣ ਦੇਖੋ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹਨਾਂ ਦੀ ਜਿਹੜੀ ਟੈਸਟਿੰਗ ਆ ਉਹ ਚੱਲ ਰਹੀ ਆ। ਜਿਹੜੀ ਫੁੱਲੀ ਆਟੋਨਮਸ ਟਰੱਕਸ ਆ ਉਸ ਨੂੰ ਲੈ ਕੇ
ਚਾਹੇ ਕੋਈ ਟੈਸਲਾ ਵਰਗੀ ਕੰਪਨੀ ਵਾਲੇ ਟਰਾਈ ਕਰ ਰਹੇ ਆ, ਨਾਲ ਦੇ ਨਾਲ ਹੋਰ ਕਈ ਜਿਹੜੀਆਂ ਕੰਪਨੀਆਂ ਆ ਜਿਹੜੀਆਂ ਇਸ ਦੇ ਵਿੱਚ ਲੱਗੀਆਂ ਹੋਈਆਂ ਆ। ਹੁਣ ਜਿਹੜੇ FMCSA ਦੇ ਐਕਟਿੰਗ ਐਡਮਿਨਿਸਟ੍ਰੇਟਰ ਮੀਰਾ ਜੋਸ਼ੀ ਆ, ਜਿਨ੍ਹਾਂ ਦੇ ਨਾਲ ਲਾਸਟ ਟਾਈਮ ਤੁਹਾਡੀ ਵੀ ਜਿਹੜੀ ਉਹ ਗੱਲ ਹੋਈ ਸੀ, ਤੁਸੀਂ ਦੱਸ ਰਹੇ ਸੀਗੇ, ਉਹਨਾਂ ਨੇ ਹੁਣ ਇੱਕ ਵਾਰੀ ਫਿਰ ਇਸ ਚੀਜ਼ ਦੇ ਬਾਰੇ ਕਿਹਾ ਵੀ ਡਰਾਈਵਰਸ ਦੇ ਉੱਤੇ ਇਸ ਦਾ ਕਾਫੀ ਵੱਡਾ ਪ੍ਰਭਾਵ ਜਿਹੜਾ ਪਵੇਗਾ ਆਟੋਨੋਮਸ ਟਰੱਕਿੰਗ ਦਾ। ਡੈਫੀਨਿਟਲੀ ਜੀ, ਇਹ ਜਿਹੜੀ ਉਹਨਾਂ ਦੀ ਕੱਲ ਏਜੰਸੀ ਦੀ ਜਿਹੜੀ ਹੈ ਐਨਾਲਿਸਿਸ ਰਿਸਰਚ ਤੇ ਟੈਕਨੋਲੋਜੀ ਫੋਰਮ ਦੀ ਮੀਟਿੰਗ ਸੀਗੀ, ਉਹਦੇ ਵਿੱਚ ਇਹ ਜਿਹੜੀ ਇਸ ਚੀਜ਼ ਦੇ ਉੱਤੇ ਉਹਨਾਂ ਨੇ ਜ਼ਰੂਰ ਗੱਲ ਕੀਤੀ ਹੈ। ਔਰ ਦੇਖ ਲਓ ਹੁਣ ਉੱਥੇ ਹੀ ਇੱਕ ਸਾਈਡ ਤੇ ਜੇ ਆਪਾਂ ਪਹਿਲੀ ਜਿਹੜੀ ਖਬਰ ਆਪਾਂ ਸਾਂਝੀ ਕੀਤੀ ਹੈ ਉਹਦੀ ਗੱਲ ਕਰੀਏ, ਜਿੱਥੇ ਕਿ ਆਪਾਂ ਨੂੰ ਇੰਪਲੋਈ ਜ਼ਿਆਦਾ ਬਣਾਉਣ ਦੇ ਉੱਤੇ ਆਪਾਂ ਨੂੰ ਲੱਗਦਾ ਕਿ ਇੰਡੀਪੈਂਡੈਂਟ ਕਾਂਟਰੈਕਟਰ ਦੇ ਉੱਤੋਂ ਉੱਧਰਲੇ ਪਾਸੇ ਨੂੰ ਹੋ ਜਾਂਦਾ, ਉੱਥੇ ਹੀ ਦੂਜੇ ਬੰਨੇ ਇਹੋ ਹੀ ਗਵਰਨਮੈਂਟ ਜਿਹੜੀ ਹੈ, ਜਿਹੜੀ ਕਿ ਆਮ ਤੌਰ ਤੇ ਆਪਣੇ ਸਾਰੇ ਡਰਾਈਵਰਸ ਦਾ ਖਦਸ਼ਾ ਹੁੰਦਾ ਸੀਗਾ ਵੀ ਆਟੋਮੇਟਿਡ ਟਰੱਕ ਆ ਗਏ ਤੇ ਡਰਾਈਵਰ ਜੌਬਸ ਜਿਹੜੀਆਂ ਉਹ ਖਤਮ ਹੋ ਜਾਣਗੀਆਂ ਜਾਂ ਬਹੁਤ ਖਤਰੇ 'ਚ ਆ। ਹੁਣ ਇੱਥੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਜਿਹੜੇ ਆਟੋਮੇਟਿਡ ਟਰੱਕਸ ਹੈਗੇ ਆ ਉਹਨਾਂ ਦੇ ਨਾਲ ਜਿਹੜੀ ਡਰਾਈਵਰ ਪਾਪੂਲੇਸ਼ਨ ਹੈਗੀ ਆ, ਇਹਨਾਂ ਦੇ ਉੱਤੇ ਕਾਫੀ ਇੰਪੈਕਟ ਪੈਣ ਦੀ ਆਸ ਹੈਗੀ ਆ, ਕਾਫੀ ਇੰਪੈਕਟ ਪਊਗਾ। ਸੋ ਇਹ ਜਿਹੜੀ ਗੱਲ ਹੈਗੀ ਆ, ਇਹ ਡੈਫੀਨਿਟਲੀ ਮੀਰਾ ਜੋਸ਼ੀ ਵੱਲੋਂ ਇੱਕ ਕਾਫੀ ਚਰਚਾ ਦੇ ਵਿੱਚ ਹੈਗੀ ਆ ਕੱਲ੍ਹ ਦੀ, ਕਿ ਜਦੋਂ ਦੀ ਇਹ ਗੱਲ ਕੀਤੀ ਗਈ ਹੈ ਕਿ ਡਰਾਈਵਰ ਜਿਹੜੀ ਕਮਿਊਨਿਟੀ ਹੈਗੀ ਆ ਉਹਨਾਂ ਦੇ ਉੱਤੇ ਕਾਫੀ ਜਿਹੜਾ ਮੇਜਰ ਸ਼ਿਫਟ ਹੋਊਗੀ, ਇਹ ਜਿਹੜੀ ਕਿ ਟਰੱਕਰ ਵਰਕਫੋਰਸ ਦੇ ਵਿੱਚ ਹੋਣੀ ਆ, ਜੇ ਇਹ ਜਿਹੜਾ ਆਪਣੀ ਡਰਾਈਵਰਲੈਸ ਟਰੱਕ ਹੈਗੇ ਆ ਇਹ ਆਉਂਦੇ ਆ ਔਰ ਆ ਰਹੇ ਹੈਗੇ ਆ। ਪਰ ਡਿਪੈਂਡ ਅਗੇਨ ਕਰਦਾ ਕਿ ਕਿੰਨੀ ਕੁ ਦੇਰ ਲੱਗਦੀ ਹੈਗੀ ਆ, ਕਿੰਨਾ ਕੁ ਟਾਈਮ ਲੱਗਦਾ ਹੈਗਾ ਜੀ। ਉੱਦਾਂ ਆਪਾਂ ਰਮਨ ਜੀ ਨਾਲ ਦੇ ਨਾਲ ਆਪਾਂ ਇਹ ਸੁਣਦੇ ਰਹਿੰਦੇ ਹਾਂ ਵੀ ਇੱਥੇ ਆਲ ਦਾ ਟਾਈਮ ਡਰਾਈਵਰਸ ਦੀ ਜਿਹੜੀ ਉਹ ਘਾਟ ਰਹਿੰਦੀ ਆ। ਕੀ ਆਟੋਨੋਮਸ ਇੱਦਾਂ ਜਿਹੜੇ ਟਰੱਕਸ ਆਉਣ ਦੇ ਨਾਲ ਉਹ ਘਾਟ ਪੂਰੀ ਹੋ ਕੇ ਤੇ ਜਿਹੜੇ ਚੱਲ ਰਹੇ ਆ ਡਰਾਈਵਰ ਉਹਨਾਂ ਦਾ ਵੀ ਕੰਮ ਚੱਲਦਾ ਰਹੂਗਾ ਜਾਂ ਕੁਛ ਹੋਰ ਵੀ ਇਸ ਦੇ ਵਿੱਚ ਹੈਗੀ ਆ? ਦੇਖੋ ਲੈਵਲ ਦੇ ਵਿੱਚ ਆਉਣੀ ਹੈ। ਇੱਕ ਫੁੱਲੀ ਆਟੋਨਮਸ ਦਾ ਜਿਹੜਾ ਆ ਉਹ ਬਹੁਤ ਦੂਰ ਦੀ ਗੱਲ ਹੈਗੀ ਆ, ਜੇ ਫੁੱਲੀ ਆਟੋਨਮਸ ਟਰੱਕ ਜਿਹੜਾ ਬਹੁਤ ਦੂਰ ਆ, ਪਰ ਜਿਹੜਾ ਸੈਮਾਈ ਆਟੋਨਮਸ ਹੈਗਾ ਕਿ ਜਿਹਦੇ ਵਿੱਚ ਕਿਸੇ ਹੱਦ ਤੱਕ ਜਿਹੜਾ ਲੌਂਗ ਰਨ ਹੈਗਾ ਉਹਦੇ ਵਿੱਚ ਕਾਫੀ ਜਿਹੜਾ ਅਸਰ ਪੈਣ ਦੀ ਆਸ ਹੈਗੀ, ਕਾਫੀ ਪੁਆਇੰਟ ਦੇ ਉੱਤੇ ਜਿਹੜਾ ਆ ਉੱਤੇ ਅਸਰ ਪੈ ਸਕਦਾ ਆ। ਤੇ ਆਪਣੇ ਮਨਜਿੰਦਰ ਸਿੰਘ ਗਿੱਲ ਹੁਣੀ ਉੱਤੇ ਆਪਣੇ ਫੇਸਬੁੱਕ ਤੇ ਪੁੱਛ ਰਿਹਾ ਕਿ ELD ਲਾ ਵਿਲ ਬੀ ਟੇਕਨ ਬੈਕ। ਨਹੀਂ ਜੀ, ELD ਲਾ ਨਹੀਂ ਵਾਪਸ ਹੋਣਾ ਸਰ। ELD ਦੇ ਵਿੱਚ ਜਿਹੜੀਆਂ 4 ਸੋਧਾਂ ਪਿਛਲੇ ਆਵਰਸ ਆਫ ਸਰਵਿਸ, ELD ਨਹੀਂ, ELD ਦਾ ELD ਡਿਵਾਈਸ ਹੈਗਾ ਰਿਕਾਰਡ ਕਰਨ ਲਈ, ਜਿਹੜਾ ELD ਆ ਉਹ ਰਿਕਾਰਡ ਆ, ਤੇ ਜਿਹੜਾ ਆਵਰਸ ਆਫ ਸਰਵਿਸ ਆ ਉਹ ਲਾ ਆ। ਆਵਰਸ ਆਫ ਸਰਵਿਸ ਲਾ ਦੇ ਵਿੱਚ ਜਿਹੜੀਆਂ 4 ਚੇਂਜਸ ਪਿਛਲੇ ਸਾਲ ਕੀਤੀਆਂ ਉਹਨਾਂ ਦੇ ਵਾਪਸ ਲੈਣ ਦੀ ਗੱਲ ਹੋ ਰਹੀ ਆ। ਨਾਲੇ ਜੀ ਤੁਸੀਂ ਇਹ ਪੁੱਛਿਆ ਕਿ 1099 ਡਰਾਈਵਰਸ ਨੂੰ ਦੇ ਸਕਦੇ ਕੈਲੀਫੋਰਨੀਆ ਜੀ, 1099 ਡਰਾਈਵਰਸ ਨੂੰ ਕਦੀ ਵੀ ਨਹੀਂ ਦੇ ਸਕਦੇ ਜੀ, ਇਹਦਾ ਕੋਈ ਲਾਅ ਨਹੀਂ ਹੈਗਾ। ਸੋ ਕਿਤੇ ਵੀ ਨਹੀਂ ਤੇ ਕਦੀ ਵੀ ਨਹੀਂ। ਸੋ ਇਹ ਪਲੀਜ਼ ਸਾਰੇ ਜਣੇ ਧਿਆਨ ਨਾਲ ਸੁਣੋ, 1099 ਟੂ ਯੋਰ ਡਰਾਈਵਰਸ ਨਹੀਂ ਦੇ ਸਕਦੇ, ਡੈਫੀਨਿਟਲੀ ਨਹੀਂ ਦੇ ਸਕਦੇ। ਜੇ ਤੁਹਾਡਾ ਇੰਪਲੋਇਰ ਆ ਤਾਂ ਉਹਨੂੰ ਫਿਰ W2 ਹੀ ਜਿਹੜਾ ਹੈ ਉਸ ਚੀਜ਼ ਦੇ ਵਿੱਚ ਬਣਦਾ ਆ, ਅਨਲੈਸ ਉਹ ਇੰਡੀਪੈਂਡੈਂਟ। ਬਿਲਕੁਲ, ਅੱਜ ਕੱਲ ਬਹੁਤ ਕਾਲਸ ਆ ਰਹੀਆਂ ਹੈਗੀਆਂ ਇਸ ਸਿਲਸਿਲੇ ਦੇ ਵਿੱਚ ਕਿ ਜਿਹੜਾ ਆਪਣਾ ਐਕਸੀਡੈਂਟਸ ਹੁੰਦੇ ਆ ਜਾਂ ਜਿਹੜੇ ਆ ਹਰਟ ਹੁੰਦੇ ਆ ਡਰਾਈਵਰ ਹੁੰਦੇ ਆ, ਸੋ ਬਾਅਦ ਦੇ ਵਿੱਚ ਉਹਨਾਂ ਦੀ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਆ, ਬਹੁਤ ਬੁਰਾ ਹਾਲ ਹੁੰਦਾ ਆ। ਜਿਹੜੇ ਕਿਉਂਕਿ ਜਿਹੜੇ ਹਸਪੀਟਲ ਦੇ ਬਿੱਲ ਹੈਗੇ ਲੱਖਾਂ ਡਾਲਰਾਂ ਦੇ ਵਿੱਚ ਬਿੱਲ ਜਿਹੜੇ ਬਣ ਜਾਂਦੇ ਆ, ਤੇ ਇਹ ਜਿਹੜੀ ਚੀਜ਼ ਆ ਬਿਲਕੁਲ ਧਿਆਨ ਕਰੋ ਕਿ ਜੇ ਤੁਸੀਂ ਡਰਾਈਵਰ ਹਾਇਰ ਕੀਤਾ, ਡਰਾਈਵਰ ਚੱਲ ਰਿਹਾ ਤੁਹਾਡੇ ਨਾਲ, ਤੇ ਡੈਫੀਨਿਟਲੀ ਤੁਹਾਨੂੰ ਉਹਦਾ 1099 ਨਹੀਂ ਦੇ ਸਕਦੇ, ਪੇਰੋਲ ਕਰਨਾ ਪੈਣਾ ਆ। ਔਰ ਡਰਾਈਵਰਸ ਨੂੰ ਵੀ ਹਦਾਇਤ ਹੈਗੀ ਆ ਵੀ ਆਪਣੀ ਕੀਮਤ ਜਿਹੜੀ ਤੁਹਾਡੀ ਆ ਜਾਨ ਦੀ, ਤੁਹਾਡੇ ਕੰਮ ਦੀ, ਉਹਨੂੰ ਸਮਝੋ ਤੇ ਜਿਹੜਾ ਤੁਹਾਡਾ ਹੱਕ ਹੈਗਾ ਆ ਉਹ W2 ਲੈਣ ਦਾ ਹੈਗਾ, ਉਹ W2 ਲਓ। ਤੁਹਾਨੂੰ ਜਿੰਨੀਆਂ ਬੈਨੀਫਿਟਸ W2 ਦੇ ਮਿਲਦੇ ਆ, ਸ਼ਾਇਦ ਹੋ ਸਕਦਾ ਵੀ ਤੁਹਾਨੂੰ ਸੁਪਨੇ ਦੇ ਵਿੱਚ ਵੀ ਉਹ ਨਾ ਚੇਤੇ ਹੋਵੇ ਵੀ ਜਿਹੜੇ ਤੁਹਾਨੂੰ ਬੈਨੀਫਿਟਸ ਮਿਲਣੇ ਆ। ਔਰ ਜੇ ਕਹਿੰਦੇ ਹੁੰਦੇ ਨਾ ਕਿ ਜੇ ਨਹੀਂ ਕਾਬੂ ਆ ਸਕਦੀ, ਜੇ ਮੇਰੇ ਨਾਲ ਹੋਇਆ ਤਾਂ ਫਿਰ ਦੇਖਾਂਗੇ, ਪਰ ਉਹ ਹੁੰਦਾ ਵੀ ਜਦੋਂ ਹੁੰਦਾ ਫਿਰ ਉਦੋਂ ਹੀ ਉਸ ਹਿਸਾਬ ਨਾਲ ਪਤਾ ਲੱਗਦਾ। ਨਾਲੇ ਦੂਜੀ ਗੱਲ ਹੈ ਰਾਜਕਿਰਨ ਵੀ W2 ਦੇ ਨਾਲ ਤੁਹਾਡੀ ਰਿਟਾਇਰਮੈਂਟ, ਤੁਹਾਡੀ ਹੋਰ ਬੈਨੀਫਿਟਸ, ਬਹੁਤ ਜ਼ਿਆਦਾ ਬੈਨੀਫਿਟਸ ਆ W2 ਲੈਣ ਦੇ। ਸਿਰਫ ਇੱਕ ਟੈਕਸ ਨਹੀਂ ਵੀ ਉਹ 'ਚ ਟੈਕਸ ਸ਼ਾਇਦ 1099 ਦੇ ਨਾਲ ਤੁਸੀਂ ਜ਼ਿਆਦਾ ਭਰਦੇ ਆ ਔਰ ਫਰਾਡ ਕਰਦੇ ਆ ਐਕਚੁਅਲੀ ਗਵਰਨਮੈਂਟ ਦੇ ਨਾਲ। ਜੇ ਤੁਸੀਂ 1099 ਲੈਂਦੇ ਆ ਫਰਾਡ ਆ, ਕਿਉਂਕਿ ਤੁਸੀਂ ਕੱਲ੍ਹ ਨੂੰ ਤੁਹਾਡਾ ਆਡਿਟ ਆ ਜਾਂਦਾ, ਤੁਸੀਂ ਜਿਹੜੀਆਂ ਗਲਤ ਡਿਰੈਕਸ਼ਨਾਂ ਲੈ ਕੇ ਆਪਣਾ ਟੈਕਸ ਬਚਾਇਆ ਹੈ, ਉਹ ਪ੍ਰੋਬਲਮ ਆ ਜਾਣੀ ਹੈ ਤੁਹਾਨੂੰ ਬਹੁਤ ਵੱਡੀ। ਔਰ ਬੇਸਿਕਲੀ ਖਾਸ ਕਰਕੇ ਜਿਹੜੇ ਇਸ ਵੇਲੇ ਵਰਕ ਪਰਮਿਟ ਵਾਲੇ ਆ ਜਾਂ ਜਿਹੜੇ ਗ੍ਰੀਨ ਕਾਰਡ ਹੋਲਡਰ ਆ,
ਉਹਨਾਂ ਲਈ ਇਹ ਬਹੁਤ ਜ਼ਰੂਰੀ ਹੈ ਸੋਚਣਾ ਹੈ ਕਿ ਇਹ ਚੀਜ਼ ਗਲਤ ਆ, ਇਹ ਚੀਜ਼ ਫਰਾਡ ਤੁਸੀਂ ਕਰ ਰਹੇ ਹੈਗੇ, ਕੱਲ ਨੂੰ ਇਹ ਚੀਜ਼ ਪ੍ਰੂਵ ਹੋ ਜਾਂਦੀ ਹੈ ਦੈਨ ਯੂ ਮਾਈਟ ਲੂਜ਼ ਯੂਰ ਗ੍ਰੀਨ ਕਾਰਡ, ਔਰ ਤੁਹਾਡਾ ਸਿਟੀਜ਼ਨਸ਼ਿਪ 'ਚ ਵੀ ਤੰਗੀ ਆ ਸਕਦੀ, ਪ੍ਰੋਬਲਮ ਆ ਸਕਦੀ ਕਿ ਫਰਾਡ ਚਾਰਜਸ ਜਿਹੜੇ ਆ ਉਹ ਬਹੁਤ ਗਲਤ ਹੁੰਦੇ ਆ। ਬਿਲਕੁਲ ਬਿਲਕੁਲ, ਉਹ ਇੱਕ ਡਿਫਰੈਂਟ ਜਿਹੜੀ ਉਹ ਥਿੰਗ ਆ, ਕੋਈ ਬੈਨੀਫਿਟ ਉੱਦਾਂ ਲੈਣਾ ਉਹ ਹੋਰ ਚੀਜ਼ ਆ, ਉਹ ਪਬਲਿਕ ਚਾਰਜ ਵਾਲਾ ਸੀ। ਹੁਣ ਇਹ ਵਾਲੇ ਪ੍ਰਸ਼ਾਸਨ ਨੇ ਤਾਂ ਕਿਹਾ ਵੀ ਅਸੀਂ ਉਸ ਦੇ ਉੱਤੇ ਕੋਈ ਸਖਤੀ ਜਿਹੜੀ ਉਹ ਨਹੀਂ ਰੱਖਣੀ, ਪਰ ਫਰਾਡ ਇਜ਼ ਟੋਟਲੀ ਡਿਫਰੈਂਟ ਥਿੰਗ। ਉਹ ਚਾਹੇ ਜਿਹੜਾ ਮਰਜ਼ੀ ਪ੍ਰਸ਼ਾਸਨ ਹੋਵੇ, ਉਹਨਾਂ ਨੇ ਉਹਨਾਂ ਨੂੰ ਗਲਤ ਹੀ ਜਿਹੜਾ ਉਹ ਮੰਨਣਾ ਹੈਗਾ ਆ। ਆਪਣੇ ਅਗਲੇ ਕਾਲਰ ਜਿਹੜੇ ਨੇ, ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਸਵਾਲ ਜੇ ਪੁੱਛਣਾ ਚਾਹੁੰਦੇ ਹੋ ਟਰੱਕਿੰਗ ਨਾਲ 408-272-5200 ਤੇ ਕਾਲ ਕਰ ਸਕਦੇ ਹੋ। ਪਰਮਜੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ ਵੀ ਉਹ ਜਿਹੜਾ ਆਪਣਾ ਇੱਕ ਰੌਲਾ ਚੱਲਦਾ ਸੀਗਾ ਵੀ ਕੈਪ ਹੋਣਾ ਚਾਹੀਦਾ ਬਰੋਕਰ ਦੇ ਉੱਤੇ ਕੀ ਪਰਸੈਂਟੇਜ ਦਾ, ਉਹਦਾ ਕੀ ਬਣਿਆ? ਉਹਦਾ ਕੋਈ ਅਪਡੇਟ ਜਾਂ ਕਿ ਉਹ ਬਸ ਆਈ ਗਈ ਹੋਈ ਗੱਲ? ਤਾਂ ਭਾਜੀ ਕੈਪ ਨਹੀਂ ਹੋ ਸਕਦਾ, ਉਹ ਇਹ ਪ੍ਰਾਈਵੇਟ ਬਿਜ਼ਨਸ ਹੈਗਾ ਆ। ਪ੍ਰਾਈਵੇਟ ਬਿਜ਼ਨਸ ਵਿੱਚ ਜਿੱਦਾਂ ਦਾ ਕੋਈ ਕੈਪ ਹੋ ਨਹੀਂ ਸਕਦਾ। ਜਦੋਂ ਆਪਣੇ ਬ੍ਰੋਕਰ ਟਰਾਂਸਪੇਰੈਂਸੀ ਤੇ ਜਦੋਂ ਆਪਣੇ ਆਏ ਸੀਗੇ, ਕਮੈਂਟ ਪੀਰੀਅਡ ਆਇਆ ਸੀਗਾ, ਉਦੋਂ ਕਮੈਂਟ ਜਿਹੜੇ ਉਹ ਇੰਨੇ ਨਹੀਂ ਆਏ, ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਨਹੀਂ ਉਹ ਕਿਤੇ ਵੀ ਗੱਲ ਪਹੁੰਚੀ ਹੈਗੀ ਆ ਜਿਹੜੀ ਬ੍ਰੋਕਰ ਟਰਾਂਸਪੇਰੈਂਸੀ ਦੀ ਹੈਗੀ ਆ। ਸੋ ਬਾਕੀ ਦੂਸਰੀ ਗੱਲ ਆ, ਕੈਪ ਜਿਹੜਾ ਹੈਗਾ ਉਹ ਨਹੀਂ ਮੇਰੇ ਖਿਆਲ ਦੇ ਵਿੱਚ ਨਹੀਂ ਹੈਗਾ, ਹੋ ਨਹੀਂ ਸਕਦਾ ਕਿਉਂਕਿ ਪ੍ਰਾਈਵੇਟ ਬਿਜ਼ਨਸ ਹੈਗਾ ਹੈ। ਜੀ 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 ਬਿਲਕੁਲ, ਇਹ ਜਿਹੜਾ ਡੈਫੀਨੇਟਲੀ ਔਖੀ ਗੱਲ ਆ। ਇੱਥੇ ਇਹ ਚੀਜ਼ ਜਿਹੜੀ ਉਹ ਕਰਨੀ ਮੁਸ਼ਕਿਲ ਹੀ ਨਹੀਂ, ਹਾਲ ਦੀ ਘੜੀ ਕੈਪੀਟਲਿਸਟ ਮੁਲਕ ਦੇ ਵਿੱਚ ਤਾਂ ਇਹ ਨਾਮੁਮਕਿਨ ਵਾਲੀ ਉਹੀ ਗੱਲ ਹੈਗੀ ਆ ਜੀ। ਤੇ ਬਿਲਕੁਲ ਸੋਚੋ, ਤੁਸੀਂ ਵੀ ਕਾਲ ਕਰਕੇ ਜੇ ਕੋਈ ਆਪਣੀ ਗੱਲ ਕਰਨਾ ਚਾਹੁੰਦੇ ਹੋ, ਟਰੱਕਿੰਗ ਬਾਰੇ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਕਿਉਂਕਿ ਰਾਜਕਰਨ ਇਹ ਜਿਹੜੀ ਗੱਲ ਹੈਗੀ ਨਾ, ਜਿਹੜੀ ਕੈਪ ਵਾਲੀ ਗੱਲ ਹੈਗੀ ਆ, ਦੇਖੋ ਪਹਿਲੀ ਗੱਲ ਤਾਂ ਹੈ ਕਿ ਅਸੀਂ ਇਹ ਕਹਿੰਦੇ ਆ ਕਿ ਜਿਹੜਾ ਟਰੱਕਰ ਹੈਗਾ, ਟਰੱਕਰ ਨੂੰ ਆਪਣਾ ਪਹਿਲਾਂ ਫੈਸਲਾ ਕਰਨਾ ਚਾਹੀਦਾ ਕਿ ਮੇਰੀ ਕਾਸਟ ਕੀ ਹੈਗੀ ਆ। ਠੀਕ ਹੈ ਨਾ, ਮੈਂ ਆਪਣੀਆਂ ਸਰਵਿਸਿਜ਼ ਸੈਲ ਕਰ ਰਿਹਾ, ਮੈਂ ਕਿਸੇ ਦਾ ਲੋਡ ਲੈ ਕੇ ਜਾਣਾ ਆ, ਮੇਰੀ ਕਾਸਟ ਕੀ ਆ ਉਸ ਕੰਮ ਨੂੰ ਕਰਨ ਦੀ, ਮੇਰੀ ਕਾਸਟ ਕੀ ਆ। ਠੀਕ ਹੈ ਨਾ, ਉਹਦੇ ਵਿੱਚ ਮੇਰੇ ਟਰੱਕ ਦੇ ਐਕਸਪੈਂਸ ਹੋ ਗਏ, ਮੇਰਾ ਆਹ ਹੋ ਗਿਆ, ਉਹ ਹੋ ਗਿਆ, ਸਾਰਾ ਕੁਛ ਤੁਹਾਡੀ ਆਪਣੀ ਤਨਖਾਹ ਐਵਰੀਥਿੰਗ ਲਾ ਕੇ ਉਸ ਤੋਂ ਬਾਅਦ ਤੁਸੀਂ ਪ੍ਰੋਫਿਟ ਮਾਰਜਨ ਦੇਖਣਾ, ਮੈਂ ਇੰਨਾ ਪ੍ਰੋਫਿਟ ਬਣਾਉਣਾ ਹੈ ਇਹਦੇ ਉੱਤੇ। ਸੋ ਉਹ ਚੀਜ਼ਾਂ ਸਾਰੀਆਂ ਕੈਲਕੂਲੇਟ ਕਰਕੇ ਜੇ ਤੁਹਾਡੀ ਆਪਰੇਟਿੰਗ ਕਾਸਟ ਹੀ ਤੁਹਾਡੀ $90 ਆ ਤੇ ਤੁਸੀਂ ਆਪਣਾ ਕੰਮ ਕਰ ਰਹੇ ਆ $2 ਦੇ ਉੱਤੇ, ਤੇ ਡੈਫੀਨੇਟਲੀ ਇਟਸ ਯੋਰ ਚੋਇਸ ਟੂ ਮੇਕ ਅ ਡਿਸੀਜਨ ਕਿ ਮੈਂ ਉਹ ਕੰਮ ਕਰਨਾ ਕਿ ਨਹੀਂ ਕਰਨਾ। ਠੀਕ ਹੈ ਨਾ, ਹੁਣ ਜੇ ਆਪਾਂ ਕਿਸੇ ਲੇਬਰਰ ਨੂੰ ਹਾਇਰ ਕਰਦੇ ਆ, ਉਹ ਲੇਬਰ ਕਹਿੰਦਾ ਵੀ ਮੈਂ ਆਹ ਬੰਦੇ ਮੈਂ ਇੰਨੇ ਡਾਲਰ ਘੰਟੇ ਨੂੰ ਮੈਂ ਹਾਇਰ ਕੀਤੇ ਆ, ਆਹ ਮੇਰਾ ਆਹ ਐਕਸਪੈਂਸ ਆ, ਮੇਰਾ ਆਹ ਐਕਸਪੈਂਸ ਆ, ਸਾਰਾ ਇਕੱਠਾ ਕਰਕੇ ਉਹ ਕਹਿੰਦਾ ਯਾਰ ਮੈਨੂੰ $50 ਘੰਟੇ ਤੇ ਘੱਟ ਮੈਨੂੰ ਜਿਹੜੀ ਆਹ ਜੋਬ ਨਹੀਂ ਮੈਨੂੰ ਫਿੱਟ ਪੈਂਦੀ, ਤੇ ਘੱਟੋ ਘੱਟ ਮੈਂ 10 ਘੰਟੇ ਲੱਗਣੇ ਆ ਮੈਨੂੰ ਇਸ ਜੋਬ ਤੇ $50 ਘੰਟੇ ਦਾ। ਉਹ ਕੁਛ ਨਾ ਕੁਛ ਉਹਦਾ ਨੰਬਰ ਹੈਗੇ ਜਿਹੜਾ ਵਰਕ ਕਰਦਾ, ਜੇ ਉਹ ਨਹੀਂ ਉਹਨੂੰ ਵਾਰਾ ਖਾਂਦਾ ਉਹ ਤੁਹਾਨੂੰ ਨਾ ਕਰ ਦਿੰਦਾ ਵੀ ਨਹੀਂ ਵੀ ਮੇਰੇ ਕੋਲ ਇਹ ਜੋਬ ਨਹੀਂ ਹੋਣੀ। ਤੇ ਇਹੋ ਹੀ ਚੀਜ਼ ਜਿਹੜੀ ਆ, ਕੈਪ ਨਹੀਂ ਹੋ ਸਕਦਾ ਜੇ ਤੁਹਾਨੂੰ ਵਾਰਾ ਨਹੀਂ ਖਾ ਰਿਹਾ, ਜੇ ਤੁਹਾਨੂੰ ਲੱਗਦਾ ਕਿ ਮੇਰਾ ਜਿਹੜਾ ਇਹ ਚੀਜ਼ ਹੈ, ਮੇਰੇ ਖਰਚੇ ਇਹ ਮੇਰਾ ਵੈਲ ਵਰਥ ਨਹੀਂ ਹੈਗਾ ਮੇਰੇ ਲਈ, ਤੁਸੀਂ ਨਾ ਕਰ ਸਕਦੇ ਆ। ਤੁਹਾਨੂੰ ਇਹ ਆਪਾਂ ਆਦਤ ਜਿਹੜੀ ਆ ਨਾ, ਜਿਹੜੀ ਇਹ ਇੰਡੀਆ ਤੋਂ ਆਦਤ ਹੈਗੀ ਆ ਕਿ ਮੇਰੇ ਲਈ ਤੁਸੀਂ ਸੈੱਟ ਕਰ ਦਿਓ ਰੇਟ, ਮੇਰੇ ਲਈ ਤੁਸੀਂ ਸੈੱਟ ਕਰੋ। ਸੋ ਤੁਸੀਂ ਕੋਈ ਵੀ ਇੱਥੇ ਤੁਹਾਡੇ ਲਈ ਸੈੱਟ ਨਹੀਂ ਕਰ ਸਕਦਾ, ਨਾ ਹੀ ਕਰਦਾ ਆ। ਜਿਹੜੇ ਰੇਟਸ ਹੈਗੇ ਆ ਉਹ ਅਸੀਂ ਖੁਦ ਸੈੱਟ ਕਰਨੇ ਆ, ਔਰ ਜਿਹੜੇ ਸਾਡੇ ਇਸ ਵੇਲੇ ਟਰੱਕਿੰਗ ਕਮਿਊਨਿਟੀ ਹੈਗੀ, ਇਸੇ ਕਰਕੇ ਫਿਰ ਬਾਰ-ਬਾਰ ਆ ਜਾਂਦੀ ਗੱਲ ਐਜੂਕੇਸ਼ਨ ਤੇ ਕਿ ਤੁਸੀਂ ਕਿੰਨਾ ਕੁ ਆਪਣੇ ਆਪ ਨੂੰ ਐਜੂਕੇਟ ਕੀਤਾ ਆ ਉਸ ਬਿਜ਼ਨਸ ਲਈ, ਕਿੰਨਾ ਕੁ ਤੁਸੀਂ ਆਪਣਾ ਆਪ ਐਕਸਪੀਰੀਅੰਸ ਲਿਆ ਆ, ਕਿੰਨਾ ਕੁ ਤੁਸੀਂ ਜਾਣਦੇ ਆ ਕਿ ਕੀ ਖਰਚੇ ਆ। ਹੁਣ ਬਹੁਤ ਵਾਰੀ ਇਹ ਚੀਜ਼ਾਂ ਦੇਖਣ 'ਚ ਸਾਹਮਣੇ ਆਉਂਦੀਆਂ ਰਾਜਕਰਨ, ਕਿ ਜਿਹੜੇ ਹੁਣ ਨਵੀਂ ਇਸ ਵੇਲੇ ਪਨੀਰੀ ਆਈ ਹੋਈ ਹੈ ਟਰੱਕਿੰਗ ਦੇ ਵਿੱਚ, ਉਹਨਾਂ ਦੇ ਕੋਲੋਂ ਡਰਾਈਵਰਸ ਕੋਲੋਂ ਖਾਸ ਕਰਕੇ ਮੈਨੂੰ ਇਹ ਬਹੁਤ ਜਿਹੜੀ ਚੀਜ਼ ਸੁਣਨ ਨੂੰ ਮਿਲ ਰਹੀ ਹੈ, ਦੇਖਣ ਨੂੰ ਮਿਲ ਰਹੀ ਆ ਕਿ ਉੱਥੇ ਗਏ ਜੀ, ਮੈਨੂੰ ਕਿਹਾ ਸੀਗਾ 8 ਵਜੇ ਉੱਥੇ ਲੋਡ ਰੈਡੀ ਹੋਣਾ ਆ, ਮੈਂ 8 ਵਜੇ ਲੋਡ ਚੁੱਕਣ ਗਿਆ, ਉੱਥੇ ਮੈਨੂੰ 2 ਘੰਟੇ 3 ਘੰਟੇ 4 ਘੰਟੇ ਬਿਠਾ ਛੱਡਿਆ ਜੀ, ਮੁੜ ਕੇ ਰਾਹ ਦੇ ਵਿੱਚ ਆਹ ਹੋ ਗਿਆ ਜੀ, ਮੁੜ ਕੇ ਉਹਨਾਂ ਨੂੰ ਬਾਰ-ਬਾਰ ਇਹ ਕਹੀਦਾ ਇਹ ਟਰੱਕਿੰਗ ਬਿਜ਼ਨਸ is a part of all these things. ਇਹ ਸਾਰਾ ਕੁਛ part of trucking business ਆ। ਟਰੱਕਿੰਗ ਬਿਜ਼ਨਸ 8 ਤੋਂ 5 ਦੀ ਜੌਬ ਨਹੀਂ ਹੈਗੀ ਕਿ ਤੁਸੀਂ ਸਵੇਰੇ 8 ਵਜੇ ਗਏ ਤੇ 5 ਵਜੇ ਆ ਜਾਣਾ। ਤੁਸੀਂ ਸਵੇਰੇ 8 ਵਜੇ ਚੁੱਕਣ ਜਾਂਦੇ ਆ ਲੋਡ, ਹੋ ਸਕਦਾ ਤੁਸੀਂ ਉੱਥੇ 2 ਵਜੇ ਤੁਰੋ, ਹੋ ਸਕਦਾ ਸ਼ਾਮ ਨੂੰ 6 ਵਜੇ ਤੁਰੋ, ਤੁਹਾਡਾ ਕੋਈ ਪਲਾਨ ਨਹੀਂ ਟਰੱਕਿੰਗ ਦੇ ਵਿੱਚ ਹੁੰਦਾ, ਕੋਈ ਕੰਕਰੀਟ ਪਲਾਨ ਨਹੀਂ ਹੁੰਦਾ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਸਮਝੋ ਕਿ ਇਹ ਚੀਜ਼ਾਂ ਪਾਰਟ ਆਫ ਬਿਜ਼ਨਸ ਆ। ਇਹਦੇ ਵਿੱਚ ਤੁਸੀਂ ਬ੍ਰੋਕਰ ਦੇ ਨਾਲ ਜਾਂ ਡਿਸਪੈਚਰ ਦੇ ਨਾਲ ਇਸ ਕਿਸਮ ਦਾ ਜਿਹੜਾ ਵਰਤਾਇਆ ਕਰਦੇ ਆ, ਸੋ ਇਹ ਚੀਜ਼ਾਂ ਜਿਹੜੀਆਂ ਪਾਰਟ ਆਫ ਬਿਜ਼ਨਸ ਆ। ਸੋ
ਬਹੁਤ ਖਰਚੇ ਜਿਹੜੇ ਆ ਅਸੀਂ ਲੋਕੀ ਕੈਲਕੂਲੇਟ ਹੀ ਨਹੀਂ ਕਰਦੇ ਆਪਣੇ ਆਪਰੇਟਿੰਗ ਐਕਸਪੈਂਸ ਦੇ ਵਿੱਚ। ਜੇ ਹੁਣ ਕੰਪਨੀ ਆ ਉਹ EMPLOYE ਨਹੀਂ ਕੈਲਕੂਲੇਟ ਕਰਦੀ, ਪੇਰੋਲ ਟੈਕਸ ਨਹੀਂ ਕੈਲਕੂਲੇਟ ਕਰਦੀ, ਕੁਝ ਵੀ ਨਹੀਂ ਕਰਦੀ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮਹਿੰਦਰ ਸਿੰਘ। ਹਾਂਜੀ ਵੀਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਸਵਾਲ ਸੀਗਾ, ਮੈਨੂੰ ਪਿਛਲੇ 2 ਦਿਨ ਪਹਿਲਾਂ ਨਾ ਸਕੇਲ ਤੇ ਟਿਕਟ ਮਿਲੀ ਆ। ਅਸੀਂ ਟੀਮ ਡਰਾਈਵਰ ਹੈਗੇ ਆ ਜੀ। ਆਫਿਸਰ ਨੇ ਐਕਚੁਅਲੀ ਸਾਡੀ ਜਿਹੜੀ ELD ਫੋਨ ਤੇ ਅਸੀਂ ਲੌਗ ਬੁੱਕ ਅਪਡੇਟ ਕਰਦੇ ਹਾਂ ਜੀ। ਓਕੇ, ਅੱਛਾ ਜੀ। ਤੇ ਅਸੀਂ ਸਾਹਮਣੇ ਡਿਸਪਲੇ ਨਹੀਂ ਕੀਤੀ ਸੀਗੀ, ਤੇ ਉਹ ਮੁੰਡੇ ਦੇ ਦੂਸਰੇ ਦੇ ਜੇਬ ਦੇ ਵਿੱਚ ਸੀਗਾ ਫੋਨ। ਉਹ ਕਹਿੰਦਾ ਤੁਸੀਂ ਸਾਹਮਣੇ ਡਿਸਪਲੇ ਕਰਨੀ ਸੀਗੀ। ਉਹਦੇ ਬਾਰੇ ਪੁੱਛਦਾ ਜੀ, ਉਹ ਕਿੱਦਾਂ, ਕੀ ਰੈਕਡ ਤੇ ਆਉਂਦੀ ਹੈ ਜਾਂ ਕਿੰਨੀ ਕੁ ਕੀ ਉਹਦਾ ਹੈਗਾ ਜੀ ਸਿਸਟਮ? ਜੀ ਦੇਖੋ ਜੀ, ਰੈਕਡ ਦੇ ਤਾਂ ਆਉਂਦੀ ਜਾਂ ਨਹੀਂ ਆਉਂਦੀ ਉਹ ਤਾਂ ਨਹੀਂ ਮੈਂ ਕਹਿ ਸਕਦਾ, ਕਿਉਂਕਿ ਉਹ ਡਿਪੈਂਡ ਕਰਦਾ ਆਫਿਸਰ ਤੇ ਉਹਦੀ ਸਿਵੀਰਿਟੀ ਲੈਵਲ ਤੇ ਉਹਨੇ ਕੀ ਲਿਖਿਆ ਹੈਗਾ। ਉਹ ਤਾਂ ਤੁਹਾਡੇ ਇੰਡੀਵਿਜੂਅਲ ਰੈਕਡ ਤੋਂ ਹੀ ਪਤਾ ਲੱਗੂਗਾ ਕਿ ਉਹ ਤੁਹਾਡੇ ਰੈਕਡ ਤੇ ਆਉਂਦੀ ਕਿ ਨਹੀਂ ਆਉਂਦੀ। ਤੇ ਡੈਫੀਨੇਟਲੀ ਜਿਹੜਾ ਇੱਕ ਇਹ ਚੀਜ਼ ਹੈਗੀ ਆ ਕਿ ਅਸੀਂ ਪਹਿਲਾਂ ਵੀ ਬੜੀ ਦੇਰ ਤੋਂ ਇਹ ਗੱਲ ਕੀਤੀ ਆ ਕਿ ਫੋਨ ਦੇ ਉੱਤੇ ਜਿਹੜੀ ELD ਹੈਗੀ ਆ ਉਹ ਕੋਸ਼ਿਸ਼ ਕਰੋ ਕਿ ਉਹਨੂੰ ਬੰਦ ਕਰ ਦਿਓ। ਠੀਕ ਹੈ, ਪਹਿਲਾਂ ਸ਼ੁਰੂ 'ਚ ਹੋਈ ਸੀਗੀ, ਉਹ ਯੂਜ਼ ਕੀਤੀ ਆ। ਡੈਫੀਨੇਟਲੀ ਇਹ ਵੀ ਇੱਕ ਰੀਜ਼ਨ ਹੈਗਾ ਕਿ ਬਹੁਤ ਜਿਹੜੇ ਹਾਈਵੇ ਪੈਟਰੋਲਸ ਹੈਗੇ ਆ ਉਹ, ਔਰ ਇਹ ਬੇਸਿਕਲੀ ਮੈਂ ਇੱਕ ਕਨਫਰਮ ਵੀ ਕਰ ਲੂੰਗਾ ਕਿ ਇਹ ਪਾਰਟ ਆਫ ਦਾ ਲਾਅ ਹੈਗਾ ਕਿ ਨਹੀਂ ਹੈਗਾ ਕਿ ਤੁਹਾਡੀ ਜਿਹੜੀ ELD ਆ ਉਹ ਡਿਸਪਲੇ ਹੋਣੀ ਚਾਹੀਦੀ ਹੈ ਡਰਾਈਵਰ ਦੇ ਸਾਹਮਣੇ ਆਲ ਦਾ ਟਾਈਮ। ਇਹ ਜਿਹੜੀ ਚੀਜ਼ ਹੈਗੀ ਆ, ਇਹ ਡੈਫੀਨੇਟਲੀ ਇੱਕ ਇਸ਼ੂ ਹੈਗਾ, ਬਟ ਪੁੱਛਣ ਵਾਲੀ ਆ। ਬਟ ਇਹ ਮੈਨੂੰ ਪਤਾ ਕਿ ਮੋਸਟ ਪ੍ਰੋਬੇਬਲੀ ਇਟ ਇਜ਼ ਦ ਪਾਰਟ ਆਫ ਦਾ ਲਾਅ ਕਿ ਜਿਹੜੀ ਡਰਾਈਵਰ ਦੇ ਸਾਹਮਣੇ ਆ ELD ਡਿਸਪਲੇ ਹੋਣੀ ਚਾਹੀਦੀ ਆ। ਤੇ ਫੋਨ ਦੇ ਉੱਤੇ ਅਗੇਨ ਅਸੀਂ ਬਾਰ-ਬਾਰ ਇਹ ਗੱਲ ਕਰਦੇ ਕਿ ਫੋਨ ਦੇ ਉੱਤੇ ਆਪਣੀ ELD ਜਿਹੜੀ ਆ ਕੋਸ਼ਿਸ਼ ਕਰੋ ਕਿ ਇਹ ਜਿਹੜਾ ਡਿਵਾਈਸ ਹੈਗਾ ਆਪਣੇ ਡੈਸ਼ਬੋਰਡ ਦੇ ਉੱਤੇ ਡਿਵਾਈਸ ਜਿਹੜਾ ਉਹ ਲਵਾਓ। ਸਟੇਬਲ ਹੁੰਦਾ, ਥੋੜ੍ਹਾ ਜਿਹਾ ਤੁਹਾਨੂੰ ਸੌਖਾ ਰਹਿੰਦਾ, ਥੋੜ੍ਹੀ ਜਿਹੀ ਤੁਹਾਨੂੰ ਈਜ਼ ਰਹਿੰਦੀ ਆ। ਸੋ ਉਹ ਜਿਹੜੀ ਚੀਜ਼ ਆ ਉਹ ਵਧੀਆ ਰਹੂਗੀ। ਪਰ ਜਿਹੜਾ ਤੁਸੀਂ ਕਹਿੰਦੇ ਕਿ ਤੁਹਾਡੇ ਰੈਕਡ ਤੇ ਆਉਣ ਦੀ ਗੱਲ ਆ, ਉਹ ਤੁਹਾਡੇ ਇੰਡੀਵਿਜੂਅਲ ਰੈਕਡ ਤੋਂ ਹੀ ਪਤਾ ਲੱਗ ਸਕਦਾ ਕਿ ਉਹਨੇ ਸਿਵੀਰਿਟੀ ਲੈਵਲ ਕੀ ਦਿੱਤਾ ਟਿਕਟ ਦੇ ਉੱਤੇ। ਜੀ, ਸੋ ਇੱਦਾਂ ਦੀਆਂ ਕੋਈ ਕਰੈਕਟੇਬਲ ਨਹੀਂ ਹੁੰਦੀਆਂ ਜਿੱਦਾਂ ਹੋਰ ਕਈ ਇੱਦਾਂ ਦੀਆਂ ਟਿਕਟਸ ਹੁੰਦੀਆਂ ਜਿਹੜੀਆਂ ਕਰੈਕਟੇਬਲ ਵੀ ਭਾਈ ਗਾਂਹ ਤੋਂ ਆਪਾਂ ਲਾ ਲਾਂਗੇ ਤੇ ਨਾ ਦਿਓ ਟਿਕਟ, ਇੱਦਾਂ ਦੀ ਚੀਜ਼ ਤਾਂ ਨਹੀਂ ਹੈਗੀ? ਨਹੀਂ, ਇਹ ਡਿਪੈਂਡ ਕਰਦਾ। ਆਈ ਮੀਨ ਫਿਰ ਅਗੇਨ ਜਿਹੜੀਆਂ ਆਪਣੀਆਂ ਸਰਵਿਸਿਜ਼ ਹੁੰਦੀਆਂ, ਜਿਹੜੀਆਂ ਟਿਕਟ ਸਰਵਿਸਿਜ਼ ਹੈਗੀਆਂ, ਉਹ ਤੁਸੀਂ ਉਹਨਾਂ ਦੀ ਸਰਵਿਸਿਜ਼ ਲੈ ਸਕਦੇ ਆ, ਕੋਸ਼ਿਸ਼ ਕਰ ਸਕਦੇ ਆ ਕਿ ਦੈਟ ਕੈਨ ਬੀ ਟੇਕਨ ਆਊਟ। ਠੀਕ ਹੈ ਨਾ? ਤੇ ਬਟ ਉਹ ਜਿਹੜੀ ਚੀਜ਼ ਹੈਗੀ ਆ ਉੱਤੇ ਡਿਪੈਂਡ ਕਰਦਾ ਕਿ ਉਹ 'ਤੇ ਸਿਵੀਰਿਟੀ ਲੈਵਲ ਕੀ ਆ। ਬਾਕੀ ਜੇ ਤੁਹਾਨੂੰ ਰਿਟਰਨ ਟਿਕਟ ਮਿਲੀ ਹੈਗੀ ਆ, ਉਹਦੇ ਵਿੱਚ ਰਾਜ ਕਰਨ ਇਹ ਕੰਮ ਨਹੀਂ ਹੋ ਸਕਦਾ ਕਿ ਤੁਸੀਂ ਉਹਨੂੰ ਕਹੋ ਵੀ ਅਗਲੀ ਵਾਰੀ ਲਾ ਲਾਂਗੇ ਤੇ ਉਹ ਠੀਕ ਕਰ ਦੂਗਾ। ਉਹ ਜੇ ਤੁਹਾਨੂੰ ਉਹਨੇ ਮੌਕਾ ਦਿੰਦਾ ਹਾਂ, ਉਹ ਤੇ ਉਦੋਂ ਦੀ ਗੱਲ ਹੀ ਆ। ਬਾਕੀ ਜੇ ਦੇਤੀ ਆ ਟਿਕਟ ਤਾਂ ਉਹ ਦੇਤੀ ਆ ਜੀ। ਫਾਈਟ ਹੀ ਕਰ ਸਕਦੇ ਵੱਧ ਤੋਂ ਵੱਧ ਅੱਗੇ ਜਾ ਕੇ ਤੇ ਤੁਸੀਂ ਉਹਨਾਂ ਦੇ ਨਾਲ। ਅਗਲੇ ਕਾਲਰ ਨੇ ਰਾਜੇਸ਼। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ। ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰੇ 2 ਕੁਐਸਚਨ ਹੈਗੇ ਜੀ। ਇੱਕ ਤਾਂ ਮੈਂ ਯੂਨੀਵਰਸਿਟੀ ਤੋਂ ਬੋਲਦਾ, ਇੱਥੇ ਨਾ ਜਿੰਨੇ ਵੀ ਕੰਪਨੀਜ਼ ਵਾਲੇ ਹੈਗੇ, ਜੇ ਕੋਈ ਟਰੱਕ ਲੱਗਦਾ ਨਾ ਉਹ ਡਿਟੈਕਟੇਬਲ ਕਹਿ ਕੇ ਤੁਹਾਡੇ ਪੈਸੇ ਕੱਟ ਲੈਂਦੇ ਤੁਹਾਡੀ ਤਨਖਾਹ ਚੋਂ। ਤਕਰੀਬਨ ਆਲਮੋਸਟ ਸਾਰੇ ਹੀ ਕੱਟਦੇ ਇੱਥੇ। ਜੇ ਛੋਟਾ ਮੋਟਾ ਕੋਈ ਲੱਗਿਆ ਉਹ ਕਹਿੰਦੇ ਵੀ ਦਿਸ ਇਜ਼ ਡਿਟੈਕਟੇਬਲ 2500, ਉਹਦੇ ਵਿੱਚ ਤੁਹਾਡੇ ਤਨਖਾਹ ਚੋਂ ਪੈਸੇ ਕੱਟ ਲੈਂਦੇ। ਇਜ਼ ਦਿਸ ਲੀਗਲ? ਤੇ ਦੂਜਾ ਕੁਐਸਚਨ ਹੈ ਮੇਰਾ ਜੀ, ਵੀ ਜਿੱਦਾਂ ਤੁਸੀਂ ਸੈਕਰਾਮੈਂਟੋ ਲੋਡ ਲਾਉਣਗੇ, ਕਈ ਵਾਰੀ 16 ਘੰਟੇ ਵੀ ਅਸੀਂ ਕੀਤਾ ਕੰਮ ਲਗਾਤਾਰ, ਉਹ $40 ਹੀ ਦਿੰਦੇ ਸਾਨੂੰ ਸੈਕਰਾਮੈਂਟੋ ਦੇ ਸਾਰੇ ਦਿਨ ਦੇ। ਮਿਨੀਮਮ ਵੇਜ ਨਹੀਂ ਕੋਈ ਇੱਥੇ ਪੇ ਕਰਦਾ। ਇਹ ਤੁਸੀਂ ਕੁਛ ਇਹਦੇ ਤੇ ਪ੍ਰਕਾਸ਼ ਪਾਓ ਜੀ, ਰੋਸ਼ਨੀ ਕੀ ਹੋ ਸਕਦਾ ਜੀ? ਹਾਂਜੀ, ਜਿਹੜਾ ਤਾਂ ਪਹਿਲਾ ਤੁਹਾਡਾ ਕੁਐਸਚਨ ਹੈਗਾ ਭਾਜੀ, ਇਟਸ ਵੈਰੀ ਇਲੀਗਲ ਟੂ ਡੂ ਦੈਟ। ਇਹ ਕਿਤੇ ਵੀ ਲਾਅ ਨਹੀਂ ਹੈਗਾ ਕੈਲੀਫੋਰਨੀਆ ਦੇ, ਖਾਸ ਕਰਕੇ ਬਹੁਤ ਜ਼ਿਆਦਾ ਸਟ੍ਰਿਕਟ ਹੈਗੀ ਆ। ਜੇ ਕਿਸੇ ਵੀ ਡਰਾਈਵਰ ਦੇ ਪੈਸੇ ਜਿਹੜੇ ਆ ਟਰੱਕਿੰਗ ਕੰਪਨੀ ਇਹ ਕਹਿ ਕੇ ਕੱਟਦੀ ਆ ਕਿ ਇੰਸ਼ੋਰੈਂਸ ਦਾ ਡਿਡਕਟੇਬਲ, ਉਹ ਇੰਸ਼ੋਰੈਂਸ ਦਾ ਡਿਡਕਟੇਬਲ ਕੰਪਨੀ ਦੀ ਰਿਸਪੌਂਸਿਬਿਲਿਟੀ ਆ, ਡਰਾਈਵਰ ਦੀ ਨਹੀਂ। ਇਹ ਚੀਜ਼ ਬਿਲਕੁਲ ਹਰ ਡਰਾਈਵਰ ਨੂੰ ਜਾਣਨੀ ਔਰ ਸੋਚਣੀ ਸਮਝਣੀ ਚਾਹੀਦੀ ਆ ਕਿ ਨੋ ਮੈਟਰ ਤੁਹਾਡਾ ਫਾਲਟ ਆ, ਕਿਹਦਾ ਫਾਲਟ ਆ, ਅਕੋਰਡਿੰਗ ਟੂ ਦਾ ਲਾਅ ਕੀ ਕਹਿੰਦਾ? ਲਾਅ ਇਹ ਕਹਿੰਦਾ ਕਿ ਇਹ ਕੰਪਨੀ ਦੀ ਰਿਸਪੌਂਸਿਬਿਲਿਟੀ ਆ, ਇਹ ਡਰਾਈਵਰ ਦੀ ਰਿਸਪੌਂਸਿਬਿਲਿਟੀ ਨਹੀਂ ਹੈਗੀ। ਸੋ ਜੇ ਕਿਸੇ ਦਾ ਵੀ ਕੋਈ ਡਿਡਕਟੇਬਲ ਕਹਿ ਕੇ ਜਾਂ ਕਿਸੇ ਦਾ ਵੀ, ਕਿਉਂਕਿ ਪੇ ਦੇ ਵਿੱਚੋਂ ਤੁਹਾਡੀ ਡਿਡਕਸ਼ਨ ਜਿਹੜੀ ਆ ਕਰਨੀ ਉਹ ਬਹੁਤ ਕੰਪਲੀਕੇਟਡ ਹੈਗੀ ਆ। ਇੱਦਾਂ ਦੀਆਂ ਡਿਡਕਸ਼ਨਾਂ ਕਰਨੀਆਂ, ਇੱਦਾਂ ਦੀਆਂ ਚੀਜ਼ਾਂ ਕਰਨੀਆਂ ਬਹੁਤ ਕੰਪਲੀਕੇਟਡ ਹੈਗੀਆਂ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜ਼ਰੂਰ ਤੁਹਾਡੇ ਜਿਹੜੇ ਰਾਈਟਸ ਹੈਗੇ ਆ ਉਹਨੂੰ ਜਾਣੋ ਕਿ ਇੱਦਾਂ ਦਾ ਕੰਮ ਜਿਹੜਾ ਆ ਇੰਪਲੋਇਰ ਜਿਹੜਾ ਇੰਪਲੋਈ ਦੇ ਨਾਲ ਨਹੀਂ ਕਰ ਸਕਦਾ ਹੈਗਾ। ਦੂਸਰੀ ਜਿਹੜੀ ਚੀਜ਼ ਤੁਸੀਂ ਰਾਜਕਰਨ ਕੀ ਪੁੱਛੀ ਸੀਗੀ ਇਹਨਾਂ ਨੇ?
ਦੁਬਾਰਾ ਪੁੱਛਿਓ ਜੀ ਕਿ 40 ਘੰਟੇ ਮਿਨੀਮਮ ਵੇਜ ਦੀ ਗੱਲ ਕਰਦੇ ਸੀ, ਕਹਿੰਦੇ ਵੀ $40 ਹੀ ਜਿਹੜੇ ਉਹਨਾਂ ਨੇ ਉਹ ਦਿੰਦੇ ਆ ਕਈ ਵਾਰੀ ਸਾਰੀ ਦਿਹਾੜੀ ਦੇ। ਸਾਰੀ ਦਿਹਾੜੀ ਦੇ ਜੀ 16 ਹਾਂ, ਉਹ ਵੀ ਡੈਫੀਨੇਟਲੀ ਕੁਐਸਚਨ ਹੈਗਾ ਆ। ਉਹ ਡੈਫੀਨੇਟਲੀ ਜਿਹੜਾ ਲੇਬਰ ਲਾਅ ਹੈਗਾ ਆ ਉਹਦੇ ਵਿੱਚ ਮਿਨੀਮਮ ਵੇਜ ਜਿਹੜੀ ਆ ਉਹ ਡੈਫੀਨੇਟਲੀ ਪ੍ਰੋਵਾਈਡ ਕਰਨੀ ਪੈਂਦੀ ਆ ਔਰ ਪੈਣੀ ਆ। ਸੋ ਉਹ ਵੀ ਕਲੈਰਿਟੀ ਉਹ 'ਚ ਹੋਣੀ ਚਾਹੀਦੀ ਹੈ। ਬਟ ਜਿਹੜੇ ਹੁਣ ਟਰੱਕਿੰਗ ਦੇ ਵਿੱਚ ਹੈਗਾ ਆ, ਟਰੱਕਿੰਗ 'ਚ ਡੈਫੀਨੇਟਲੀ ਜੋ ਤੁਸੀਂ ਵੇਟ ਕਰਦੇ ਆ ਆਪਣੇ ਉੱਥੇ ਬਿਨਾਂ ਟਰੱਕ ਚਲਾਏ ਤੋਂ ਜੋ ਵੇਟ ਕਰਦੇ ਆ, ਤੇ ਆਬਵੀਅਸਲੀ ਜਿਹੜੇ W2 EMPLOYEES ਹੁੰਦੇ ਆ ਉਹਨਾਂ ਨੂੰ ਯੂ ਹੈਵ ਟੂ ਪ੍ਰੋਵਾਈਡ ਅ ਮਿਨੀਮਮ ਵੇਜ, ਉਹਨਾਂ ਨੂੰ ਪ੍ਰੋਵਾਈਡ ਕਰਨੀ ਪੈਂਦੀ ਆ ਮਿਨੀਮਮ ਵੇਜ ਜਿਹੜੀ ਆ। ਕੈਲੀਫੋਰਨੀਆ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਸਟ੍ਰਿਕਟ ਹੈਗਾ ਰਾਜਕਰਨ। ਆਪਣੇ ਪਤਾ ਨਹੀਂ ਕਿਉਂ ਆਪਣੀਆਂ ਜਿਹੜੀਆਂ ਕੰਪਨੀਆਂ ਆ ਉਹ ਫੋਲੋ ਇੱਦਾਂ ਨਹੀਂ ਨਾ ਕਰਦੀਆਂ ਕਿ ਇੱਕ ਬੰਨੇ ਤਾਂ ਉਹਨਾਂ ਨੇ 1099 ਦਿੱਤਾ ਹੁੰਦਾ ਡਰਾਈਵਰ ਨੂੰ, ਡਰਾਈਵਰ ਵੀ ਕਿਸੇ ਨਾ ਕਿਸੇ ਪਾਸੇ ਫਸਿਆ ਹੁੰਦਾ ਵੀ ਮੈਂ 1099 ਲੈ ਰਿਹਾ, ਨਾ ਡਰਾਈਵਰ ਬੋਲਦਾ ਨਾ ਕੰਪਨੀ ਬੋਲਦੀ ਆ। ਸੋ ਦੋਨੋਂ ਜਾਣੇ ਗਲਤੀਆਂ ਕਰਕੇ ਦੋਨੋਂ ਜਾਣੇ ਇੱਕ ਦੂਜੇ ਦੀ ਚੁੱਪ ਕਰਕੇ ਬੈਠੇ ਰਹਿੰਦੇ ਆ। ਸੋ ਮੇਰੇ ਖਿਆਲ ਦੇ ਵਿੱਚ ਇਹ ਓਵਰਹਾਲ ਹੀ ਹੋਣ ਵਾਲੀ ਆ ਸਾਡੀ ਸਾਰੀ ਇੰਡਸਟਰੀ ਇੱਕ ਹਿਸਾਬ ਦੇ ਨਾਲ। ਸੋ ਆਪਾਂ ਨੂੰ ਇੱਕ ਫੇਸਬੁੱਕ ਤੇ ਕੁਐਸਚਨ ਵੀ ਆਇਆ ਸੁੱਖ ਗਿੱਲ ਹੋਣਾ ਦਾ ਵੀ ਜਿਨ੍ਹਾਂ ਨੇ DPF ਡਿਲੀਟ ਕੀਤੇ ਆ ਉਹਨਾਂ ਦੇ ਟਰੱਕਾਂ ਦਾ ਸੇਫਟੀ ਪਾਸ। ਸੋ ਜਿਨ੍ਹਾਂ ਨੇ ਇਹਦੇ ਡੈਫ ਜਿਹੜੇ ਡਿਲੀਟ ਕੀਤੇ ਆ ਥੱਲੇ ਜਾਂ ਡੈਫ ਬਾਈਪਾਸ ਕੀਤੇ ਆ, ਇਹ ਆਪਣਾ ਕਾਨੂੰਨੀ ਤੌਰ ਦੇ ਉੱਤੇ ਜੁਰਮ ਹੈਗਾ। ਸੋ ਇਹ ਨਹੀਂ ਕਰ ਸਕਦੇ ਹੈਗੇ। ਸੋ ਜਿਹੜਾ ਨਾਕੇ ਲੈਂਦੇ ਆ, ਜਿਹੜਾ ਗੱਲ ਕਰ ਰਹੇ ਆ ਨਾ ਕਿ ਇਹ ਚੀਜ਼ ਨੂੰ ਇਹਨੂੰ ਡਿਲੀਟ ਕਰਕੇ, ਇਹ ਕਾਫੀ ਗਲਤ ਕੰਮ ਹੈਗਾ, ਇਹਨੂੰ ਨਹੀਂ ਕਰ ਸਕਦੇ ਤੁਸੀਂ। ਇਹ ਆਬਵੀਅਸਲੀ ਜਿਹੜਾ ਕਾਨੂੰਨ ਤੌਰ ਤੇ ਗਲਤ ਆ। ਜੀ ਜੀ ਅਗਲੇ ਕਾਲ ਮੈਨੂੰ ਜਿਹੜਾ ਦੂਜਾ ਆਇਆ ਕਿ ਜਿਹੜਾ ELD ਹੈਗੀ ਆ ਉਹ ਮਸਟ ਵੀ ਮਾਊਂਟਡ ਹੋਣੀ ਚਾਹੀਦੀ ਹੈ ਡੈਸ਼ਬੋਰਡ ਦੇ ਉੱਤੇ, ਉਹ ਲਾਅ ਦੇ ਵਿੱਚ ਆ, ਕਾਨੂੰਨ ਆ। ਚਲੋ ਜੀ ਫਿਰ ਤਾਂ ਉਹਦੇ ਫਿਰ ਟਿਕਟ ਤੁਹਾਨੂੰ ਜਿਹੜੀ ਉਹ ਕਰਨੀ ਦੇਣੀ ਹੋਈ ਸ਼ਾਇਦ ਉਹਨਾਂ ਨੂੰ ਜਿਹੜੀ ਉਹ ਪਊਗੀ। ਤੇ ਬਾਕੀ ਦੇਖ ਲਓ ਵੀ ਰੈਕਡ ਮਾਊਂਟਡ ਹੋਣੀ, ਡੈਸ਼ ਤੇ ਮਾਊਂਟਡ ਹੋਣੀ ਚਾਹੀਦੀ ਆ। ਤੇ ਆਪਣੀ ਬਾਕੀ ਜਿਹੜੀ ਆ ਉਹਨਾਂ ਨੂੰ ਜਿਹੜੀ ਆ ਡੈਸ਼ ਤੇ ਮਾਊਂਟ ਹੋਣੀ ਚਾਹੀਦੀ ਹੈ, ਡਰਾਈਵਰ ਨੂੰ ਵਿਜ਼ੀਬਲ ਹੋਣੀ ਚਾਹੀਦੀ ਆ। ਬਿਲ ਬਸਰਾ ਹੋਣਾ ਦਾ ਵੀ ਆਪਣੇ ਫੇਸਬੁੱਕ ਦੇ ਉੱਤੇ ਇੱਕ ਕਮੈਂਟ ਹੈਗਾ ਕਿ ਨਾ ਲੈ ਕੇ ਗੱਲ ਕਰੋ, ਸਾਰਿਆਂ ਨੂੰ ਬਦਨਾਮੀ ਨਾ ਦਿਓ। ਭਾਜੀ ਨਾ ਕਿਸੇ ਦਾ ਇੱਦਾਂ ਨਹੀਂ ਲੈ ਸਕਦੇ ਕਿਉਂਕਿ ਸਾਨੂੰ ਦੂਜੇ ਪਾਸੇ ਦੀ ਸਟੋਰੀ ਨਹੀਂ ਪਤਾ ਹੈਗੀ। ਸੋ ਇਸ ਕਰਕੇ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਕਿ ਕਿਸੇ ਦਾ ਨਾਂ ਲਓ। ਗੱਲ ਜਿਹੜਾ ਬੰਦਾ ਗਲਤੀ ਕਰਦਾ ਬਦਨਾਮੀ ਉਹਦੀ ਆ, ਜੇ ਗਲਤੀ ਸਾਰਿਆਂ ਨੂੰ ਬਦਨਾਮੀ ਨਹੀਂ ਮਿਲਦੀ ਏਦਾਂ। ਹਾਂ ਜੇ ਠੀਕ ਕਰ ਰਹੇ ਹੋ ਫਿਰ ਕਾਹਦੀ ਬਦਨਾਮੀ ਨਾ। ਹਾਂ ਜੇ ਤੁਸੀਂ ਠੀਕ ਕਰਦੇ ਫਿਰ ਤਾਂ ਬਦਨਾਮੀ ਕਾਹਦੀ ਆ ਤੁਹਾਡੀ? ਫਿਰ ਤਾਂ ਤੁਸੀਂ ਆਪਣੇ ਹਿੱਕ ਚੌੜੀ ਕਰਕੇ ਤੁਸੀਂ ਆਪਣਾ ਤੁਰੋ, ਆਪਣਾ ਸਿਰ ਉੱਚਾ ਕਰਕੇ ਤੁਰੋ, ਤੁਹਾਨੂੰ ਤਾਂ ਕੋਈ ਰੌਲਾ ਹੀ ਨਹੀਂਗਾ। ਪਰ ਜੇ ਕੋਈ ਗਲਤ ਕੰਮ ਕਰ ਰਿਹਾ ਉਹਨੂੰ ਡੈਫੀਨੇਟਲੀ ਸੋਚ ਹੋਣੀ ਚਾਹੀਦੀ ਆ। ਔਰ ਇਹ ਇੱਕ ਪਬਲਿਕ ਫੋਰਮ ਹੈਗੀ ਆ, ਇੱਕ ਪਬਲਿਕ ਪਲੇਟਫਾਰਮ ਹੈਗਾ, ਇਹਦੇ ਉੱਤੇ ਕਿਸੇ ਦਾ ਨਾਂ ਲੈ ਕੇ ਗੱਲ ਕਰਨੀ ਉਹ ਬਹੁਤ ਗਲਤ ਹੋ ਜਾਂਦਾ ਹੈ, ਇਸ਼ੂ ਖੜਾ ਹੋ ਜਾਂਦਾ ਹੈ। ਸਾਨੂੰ ਦੂਜੇ ਸਾਈਡ ਦੀ ਸਟੋਰੀ ਨਹੀਂ ਪਤਾ ਹੈਗੀ, ਸਾਨੂੰ ਨਹੀਂ ਪਤਾ ਕਿ ਦੂਜੇ ਪਾਸੇ ਕੀ ਪ੍ਰੋਬਲਮ ਹੈਗਾ ਆ। ਸੋ ਬਿਲਕੁਲ ਜਿੰਨੇ ਵੀ ਜੇ ਕੋਈ ਲੈਣਾ ਚਾਹੁੰਦਾ ਵੀ ਹੋਵੇ ਨਾ ਮੇਕ ਸ਼ੋਰ ਕਰੋ ਵੀ ਭਾਈ ਤੁਹਾਡੇ ਕੋਲ ਸਬੂਤ ਹੋਣ। ਕੱਲ੍ਹ ਨੂੰ ਤੁਹਾਡੇ ਖਿਲਾਫ ਜਿਹੜਾ ਅਦਾਲਤੀ ਕਾਰਵਾਈ ਵੀ ਜਿਹੜੀ ਉਹ ਹੋ ਸਕਦੀ ਆ, ਕੋਈ ਵੀ ਕਿਸੇ ਦਾ ਜਿਹੜਾ ਉਹ ਨਾਂ ਜਿਹੜਾ ਉਹ ਲੈ ਰਿਹਾ। ਸੋ ਅਸੀਂ ਕਿਸੇ ਨੂੰ ਆਪਣੀ ਆਵਾਜ਼ ਦੇ ਦੱਬਣ ਨੂੰ ਨਹੀਂ ਕਹਿੰਦੇ, ਪਰ ਮੇਕ ਸ਼ੋਰ ਕਰੋ ਵੀ ਜਿਹੜੀ ਚੀਜ਼ ਤੁਹਾਡੇ ਨਾਲ ਧੱਕਾ ਹੋਇਆ ਤੁਹਾਡੇ ਕੋਲ ਉਸ ਦੇ ਪੂਰੇ ਪ੍ਰੂਫ ਵੀ ਜਿਹੜੇ ਉਹ ਨਾਲ ਦੇ ਨਾਲ ਜਿਹੜੇ ਉਹ ਹੋਣ, ਜਾਂ ਐਟਲੀਸਟ ਤੁਹਾਨੂੰ ਪਤਾ ਹੋਵੇ ਵੀ ਹਾਂ ਮੇਰੇ ਕੋਲ ਉਹ ਸਬੂਤ ਇਕੱਠੇ ਮੈਂ ਉਹ ਕਰ ਸਕਦਾ ਹਾਂ। ਸਨੀ ਆਪਣੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਨੀ ਬਾਈ ਜੀ। ਪਹਿਲਾਂ ਤਾਂ ਨਾ ਆਪਣੇ ਜਿਹੜੇ ਟਰੱਕਾਂ ਵਾਲੇ ਵੀਰ ਜਾਂਦੇ ਨੇ, ਆਪਣੇ ਆਹ ਵੀਕਐਂਡ ਤੇ ਮੈਂ ਫੇਸਬੁੱਕ ਤੇ ਵੀ ਪਾਇਆ ਸੀ 3 ਫੁੱਟ ਸਨੋ ਪੈਣੀ ਸੀ ਯੂਟਾ, ਕਲੋਰਾਡੋ, ਨੇਬਰਾਸਕਾ ਤੇ ਵਾਇਮਿੰਗ ਦੇ ਵਿੱਚ। ਤੇ ਵੈਦਰ ਚੈਨਲ ਨੇ ਦੱਸਿਆ ਕਹਿੰਦੇ ਵੀ ਰੋਡਸ ਬਹੁਤ ਰਿਸਕੀ ਹੋ ਸਕਦੀਆਂ ਨੇ, ਵੀ ਬਹੁਤ ਡੰਪ ਹੀ ਹੋਣੀਆਂ ਜਿਵੇਂ ਸਨੋ ਡਿੱਗਣੀ ਆ। ਤੇ ਦੂਜੀ ਬਾਈ ਜੀ ਜਿਹੜੀਆਂ ਮੈਂ ਗੱਲ ਕਹਿਣੀ ਸੀਗੀ, ਜਿਹੜੀਆਂ ਆਪਣੀਆਂ ਆਹ ਪ੍ਰੋਬਲਮਸ ਨੇ ਹਨਾ, ਇਹਨਾਂ ਦਾ ਹੱਲ ਤਾਂ ਬਾਈ ਜੀ ਯੂਨਿਟੀ ਹੋਈ ਆ ਹਨਾ। ਹੁਣ ਜਦੋਂ ਆਪਾਂ ਰੇਡੀਓ ਤੇ ਗੱਲ ਕਰਦੇ ਹਾਂ, ਪਰ ਐਕਚੁਅਲ ਦੇ ਵਿੱਚ ਜਿੰਨਾ ਤੱਕ ਆਪਣੀ ਗੱਲ ਪਹੁੰਚਣੀ ਚਾਹੀਦੀ ਆ ਉੱਥੇ ਤੱਕ ਆਪਣੀ ਗੱਲ ਤਾਂ ਨਹੀਂ ਪਹੁੰਚਦੀ, ਕਿਉਂਕਿ ਆਪਾਂ 5-5, 10-10, 20-20 ਬੰਦੇ ਗਰੁੱਪਾਂ 'ਚ ਆਪਾਂ ਰੌਲਾ ਪਾਈ ਜਾਂਦੇ ਹਾਂ ਹਨਾ। ਜਿਵੇਂ ਹੁਣ ਤੁਸੀਂ ਦੱਸਿਆ ਸੀਗਾ ਵੀ ਤੁਹਾਡੀ ਨੀਰਜ ਜੋਸ਼ੀ ਨਾਲ ਗੱਲ ਹੋਈ ਸੀਗੀ, ਉੱਥੇ ਤੁਸੀਂ ਜਾ ਕੇ ਜਿਵੇਂ ਦੱਸਦੇ ਸੀਗੇ ਵੀ ਤੁਹਾਡੇ ਕੋਲੇ 1100 ਕੰਪਨੀਆਂ ਨੇ ਹਨਾ। ਪਰ ਕੀ ਆਪਣੀ ਪੰਜਾਬੀਆਂ ਦੀਆਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਸਟ ਆਪਾਂ 1100 ਕੰਪਨੀਆਂ ਨੇ ਵੀ ਆਪਣੀ ਇੰਨੀ ਘੱਟ ਆਵਾਜ਼ ਆ। ਹੁਣ ਆਪਾਂ ਕਹਿ ਦਿੰਦੇ ਹਾਂ ਜੀ ਕਿਸਾਨਾਂ ਦੀ ਇੰਡੀਆ 'ਚ ਕੋਈ ਨਹੀਂ ਸੁਣਦਾ, ਪਰ ਹੁਣ ਇੱਥੇ ਆਪਾਂ ਆਪਣੀ ਸੁਣਾਉਣਾ ਨਹੀਂ ਚਾਹੁੰਦੇ। ਕਿਉਂਕਿ ਆਪਾਂ ਇੱਥੇ ਇੱਕ ਪਲੇਟਫਾਰਮ ਤੇ ਨਹੀਂ ਆਉਂਦੇ। ਜੇ ਹੁਣ ਬਾਈ ਜੀ ਜਾ ਕੇ ਮੰਨ ਲਓ ਪੰਜਾਬੀ ਰੇਡੀਓ ਵਾਲੇ ਆਪਾਂ ਨੂੰ ਰਿਪਰੈਜ਼ੈਂਟ ਕਰਦੇ ਨੇ, ਕਿਉਂਕਿ ਇਹਨਾਂ ਕੋਲੇ ਲੱਖਾਂ ਦੇ ਵਿੱਚ ਆਪਾਂ ਪੰਜਾਬੀ ਰੇਡੀਓ ਨਾਲ ਜੁੜੇ ਆ ਹਨਾ। ਜੇ ਉਮੀਦ ਆਪਾਂ ਟਰੱਕਿੰਗ ਪਲੇਟਫਾਰਮ ਤੇ ਆਪਾਂ ਨੂੰ ਪੰਜਾਬੀ ਕਮਿਊਨਿਟੀ ਨੂੰ ਕੋਈ ਰਿਪਰੈਜ਼ੈਂਟ ਕਰੂਗਾ, ਜਿਵੇਂ ਨਾਪਤਾ ਕਰਦੀ ਆ ਜਾਂ ਜਿਵੇਂ ਜਿਹੜਾ ਵੀ ਹੈ ਨਾ ਪਲੇਟਫਾਰਮ ਆਪਣਾ ਬਣਦਾ, ਫਿਰ ਕਿੱਥੇ ਆਪਾਂ ਜਾ ਕੇ ਕਹਿ ਸਕਦੇ ਹਾਂ ਜੀ ਅਸੀਂ 10,000 ਜਾਂ 20,000 ਜਾਂ 50,000 ਕੰਪਨੀਆਂ
ਜਾਂ 1 ਲੱਖ ਟਰੱਕਰ ਕੰਨੀਓ ਆਏ ਆ ਪੰਜਾਬੀ ਕਮਿਊਨਿਟੀ 'ਚ, ਤੇ ਸਾਨੂੰ ਆਹ ਪ੍ਰੋਬਲਮ ਆਉਂਦੀਆਂ ਨੇ, ਤਾਂ ਓਬਵੀਅਸ ਆ ਜੀ ਗੱਲ ਸੁਣੀ ਜਾਊਗੀ। ਜੇ ਹੁਣ ਉੱਥੇ ਜਾ ਕੇ ਮੈਂ ਕਹਿ ਦੇਵਾਂ ਜੀ ਮੈਂ ਸਨੀ ਬੋਲਦਾ ਜੀ, ਮੈਨੂੰ ਆਹ ਪ੍ਰੋਬਲਮ ਆ, ਹੱਲ ਕਰਕੇ ਦਿਓ, ਉਹਨਾਂ ਨੇ ਕਹਿਣਾ ਇਕੱਲਾ ਬੰਦਾ ਦਫਾ ਹੋ, ਸਾਡੇ ਕੋਲ ਟਾਈਮ ਨਹੀਂ ਹੈਗਾ ਇਕੱਲੇ ਬੰਦੇ ਦੀ ਗੱਲ ਸੁਣਨ ਦਾ। ਬਿਲਕੁਲ ਸਹੀ ਗੱਲ ਹੈ ਸਨੀ। ਯੂਨਿਟੀ ਆ ਬਾਈ ਦੀ। ਇੱਕ ਬਾਈ ਦੀ ਮੈਂ ਲਾਸਟ ਗੱਲ ਕਹਿ ਕੇ ਮੈਂ ਕੱਟ ਦਿੰਦਾ, ਆ ਜਿਹੜੇ DPF ਡਿਲੀਟ ਦਾ ਹੋਏ ਸੀ ਨਾ, ਇਹ ਪਿਛਲੇ ਮਹੀਨੇ ਮੈਂ ਨਿਊਜ਼ ਪੜ੍ਹੀ ਸੀਗੀ, ਜਿਹੜੀ ਯੂਟਾ ਦੇ ਵਿੱਚ ਇੱਕ ਕੰਪਨੀ DPF ਟਰੱਕਾਂ ਦਾ ਡਿਲੀਟ ਕਰਦੀ ਸੀ, ਉਹਨਾਂ ਨੂੰ $1.3 ਮਿਲੀਅਨ ਫਾਈਨ ਹੋਇਆ, ਤੇ ਜੇਲ੍ਹ ਤਾਂ ਉਹਨਾਂ ਨੂੰ ਮਿਲਾ ਸੈਂਟੈਂਸ ਵੀ ਹੋਣਾ। ਬਿਲਕੁਲ, ਤੇ ਟਰੱਕਰ ਦੇ ਵਾਸਤੇ ਵੀ ਕਾਫੀ ਸਟਿਫ ਪੈਨਲਟੀਜ਼ ਹੈਗੀਆਂ। ਸੋ ਟਰੱਕਰ ਜਿਹੜਾ ਹੈ ਉਹ ਇਹ ਨਾ ਸੋਚੇ ਕਿ ਉਹ ਸੌਖਾ ਨਿਕਲ ਜੂਗਾ। ਸੋ ਟਰੱਕਰ ਵਾਸਤੇ ਵੀ ਕਾਫੀ ਸਟਿਫ ਪੈਨਲਟੀਜ਼ ਆ ਜੀ। ਥੈਂਕ ਯੂ ਜੀ, ਮਿਹਰਬਾਨੀ। ਅਗਲੇ ਕਾਲਰ ਬਲਵਿੰਦਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਵੀਰ ਜੀ ਨੂੰ ਇੱਕ ਨੰਬਰ ਮੈਨੂੰ ਚਾਹੀਦਾ ਸੀ, ਮੇਰੇ ਨਾਲ ਭਾਜੀ ਉਹਨਾਂ ਦਾ ਸਾਹਿਬ ਦਾ। ਕੋਈ ਗੱਲ। ਨੰਬਰ 2 ਮੈਂ ਕਹਿਣਾ ਹੈ ਵੀ ਜਿਸ ਤਰ੍ਹਾਂ ਬਾਈ ਚਾਂਸ ਕੋਈ ਐਕਸੀਡੈਂਟ ਹੋ ਜਾਂਦਾ ਵਾ, ਇਹ ਜਿਹੜਾ ਬੰਦੇ ਦਾ ਜਿਹੜਾ ਇਲਾਜ ਆ ਉਹ ਟਰੱਕ ਇੰਸ਼ੋਰੈਂਸ ਕਰਦੀ ਆ, ਜਾਂ ਜਿਹੜੀ ਉਹਦੀ ਪਰਸਨਲ ਇੰਸ਼ੋਰੈਂਸ ਹੁੰਦੀ ਆ ਉਹਦੇ ਤੇ ਪੈਂਦਾ ਵਾ, ਜੇ ਕੋਈ ਬਾਈ ਵੱਡਾ ਹੈਪਨ ਹੋ ਜਾਂਦਾ ਵਾ ਲੱਤ ਬਾਂਹ ਦਾ ਜਾਂ ਕੋਈ ਜਿਹੜਾ ਇਹ ਹੁਣ ਦੱਸੋ ਵੀ ਜਿਹਨੇ ਐਕਸੀਡੈਂਟ ਕੀਤਾ ਉਹਦੀ ਗੱਲ ਕਰ ਰਹੇ ਹੋ ਜਾਂ ਦੂਜੇ ਪਾਸੇ ਇੰਜਰੀ ਹੋਈ ਆ? ਕੋਈ ਵੀ ਆ ਰਾਜਕਰਨ, ਕੋਈ ਵੀ ਆ। ਮੈਂ ਸਮਝ ਗਿਆ ਤੁਹਾਡੀ ਗੱਲ, ਕਿ ਜਿਹੜੀ ਡਰਾਈਵਰ ਹੈਗਾ ਆ, ਚਾਹੇ ਉਹ ਡਰਾਈਵਰ ਹੈਗਾ, ਚਾਹੇ ਦੂਜੀ ਸਾਈਡ ਦਾ ਕੋਈ ਕਾਰ ਦੇ ਵਿੱਚ ਹੈਗਾ ਜਾਂ ਦੂਜੇ ਟਰੱਕ 'ਚ ਹੈਗਾ, ਕਿਸੇ ਵੀ ਪਾਸੇ ਕੋਈ ਬੰਦਾ ਹੈਗਾ, ਉਹਦਾ ਇਲਾਜ ਜਿਹੜਾ ਆ ਉਹ ਇੰਸ਼ੋਰੈਂਸ ਦੇ ਥਰੂ ਹੁੰਦਾ ਆ। ਜੇ ਤਾਂ ਕੋਈ ਥਰਡ ਪਾਰਟੀ ਐਕਸੀਡੈਂਟ ਦੇ ਵਿੱਚ ਜ਼ਖਮੀ ਹੋਈ ਆ, ਉਹਦਾ ਇਲਾਜ ਜਿਹੜਾ ਟਰੱਕ ਦੀ ਇੰਸ਼ੋਰੈਂਸ ਕਰਵਾਉਂਦੀ ਆ। ਜਿਹੜਾ ਡਰਾਈਵਰ ਆ ਉਹਦਾ ਇਲਾਜ ਜਿਹੜਾ ਵਰਕਰਸ ਕੰਪ ਇੰਸ਼ੋਰੈਂਸ ਦੇ ਥਰੂ ਹੁੰਦਾ ਆ। ਸੋ ਵਰਕਰਸ ਕੰਪ ਇੰਸ਼ੋਰੈਂਸ ਜਿਹੜੀ ਆ ਉਹ ਡੈਫੀਨੇਟਲੀ ਜਿਹੜੇ ਸਾਡੇ W2 EMPLOYE ਹੈਗੇ ਆ ਉਹਨਾਂ ਦੇ ਵਾਸਤੇ ਲਾਜ਼ਮੀ ਹੁੰਦੀ ਆ। ਪਰ ਜਿਹੜਾ ਹੁਣ ਇੰਡੀਪੈਂਡੈਂਟ ਓਨਰ ਆਪਰੇਟਰ ਦੇ ਤੌਰ ਤੇ ਚੱਲ ਰਹੇ ਹੈਗੇ ਆ, ਉਹਨਾਂ ਨੂੰ ਆਪਣੀ ਜਿਹੜੀ ਆ ਕੋਈ ਨਾ ਕੋਈ ਇੱਦਾਂ ਦੀ ਇੰਸ਼ੋਰੈਂਸ ਜਿਹੜੀ ਆ, ਜਿਹੜੀ ਵਰਕਰਸ ਕੰਪ ਜਿਹੜੀ ਇੰਡੀਪੈਂਡੈਂਟ ਕੰਟਰੈਕਟਰ ਵਾਲੀ ਆ, ਉਹ ਕਰਵਾਉਣੀ ਚਾਹੀਦੀ ਆ, ਤਾਂ ਕਿ ਜੇ ਇੱਦਾਂ ਦਾ ਕੋਈ ਹਾਦਸਾ ਹੋ ਜਾਵੇ ਤਾਂ ਉਹਨਾਂ ਦਾ ਇਲਾਜ ਹੋ ਸਕੇ। ਪਰ ਇਹ ਸਾਰੇ ਕੁਛ ਜਿਹੜੇ ਇਲਾਜ ਸਾਰੇ ਆ ਇਹ ਇੰਸ਼ੋਰੈਂਸ ਦੇ ਥਰੂ ਹੀ ਹੁੰਦੇ ਆ। ਜੀ ਬਿਲਕੁਲ। ਤੇ ਬਾਕੀ ਕੋਈ ਨਹੀਂ, ਤੁਸੀਂ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ। ਨੰਬਰ ਜਿਹੜਾ ਆ ਆਪਾਂ ਰਮਨ ਹੋਣਾ ਦਾ ਤੁਹਾਡੇ ਨਾਲ ਉਦੋਂ ਸ਼ੇਅਰ ਕਰ ਦੇਵਾਂਗੇ। ਤੇ ਕੱਲ ਮੈਂ ਇੱਕ ਪਹਿਲਾਂ ਗੱਲ ਕਰਾਂ, ਇੱਕ ਕੱਲ ਵੀ ਸਾਨੂੰ ਇੱਕ ਇਹੋ ਹੀ ਕੇਸ ਆਇਆ ਸੀਗਾ ਜਿਹਦੇ ਵਿੱਚ ਕਿ ਜਿਹੜਾ ਡਰਾਈਵਰ ਹੈਗਾ ਆ ਉਹ ਹਰਟ ਹੋਇਆ ਆ। ਉਹਦਾ ਟਰੱਕ ਪਿੱਛੇ ਜਾ ਕੇ ਲੱਗਾ ਕਿਸੇ ਦੂਜੇ ਟਰੱਕ ਦੇ। ਉਹਨਾਂ ਦੀ ਖਿਆਲ ਦੇ ਵਿੱਚ ਇਹ ਸੀਗਾ ਕਿ ਜਿਹੜਾ ਮੇਰਾ ਟਰੱਕ ਪਿੱਛੇ ਜਾ ਕੇ ਲੱਗਾ ਹੈਗਾ, ਪਰ ਉਸੇ ਮੌਕੇ ਤੇ ਜਿਹੜਾ ਕੋਈ ਪੁਲਿਸ ਵਾਲਾ ਹੋਊਗਾ ਜਾਂ ਰਿਪੋਰਟ ਹੋਊਗੀ ਜਾਂ ਉਹਦੇ ਵਿੱਚ ਲਿਖਿਆ ਵੀ ਨਹੀਂ ਅਗਲੇ ਟਰੱਕ ਨੇ ਇੱਕਦਮ ਤੁਹਾਡੇ ਅੱਗੇ ਪਾਤਾ ਤੇ ਇੱਦਾਂ ਹੋ ਗਿਆ ਤੇ ਬ੍ਰੇਕ ਲਾਤੀ ਤਾਂ ਕਰਕੇ ਤੁਹਾਡਾ ਟਰੱਕ ਵੱਜਾ, ਨਹੀਂ। ਉਹਦੇ ਵਿੱਚ ਵੀ ਉਹਨਾਂ ਨੂੰ ਦੱਸਿਆ ਸੀਗਾ ਕਿ ਉਹਨਾਂ ਨੇ ਫਿਰ ਕੀ ਕੀਤਾ ਵੀ ਉਹ ਆਪਣਾ ਵਕੀਲ ਕਰਕੇ ਤੇ ਲਾਅਸੂਟ ਕਰਨ ਦੀ ਗੱਲ ਕੀਤੀ ਵੀ ਉਹ ਅਗਲੀ ਜਿਹੜੀ ਕੰਪਨੀ ਆ ਉਹਨਾਂ ਦੇ ਉੱਤੇ ਵੀ ਜਿਹੜਾ ਵੀ ਟਰੱਕ ਨੇ ਬ੍ਰੇਕ ਲਾਈ ਆ ਕੇ। ਸੋ ਉਹਨਾਂ ਨੂੰ ਇਹ ਸਮਝਾਇਆ ਕਿ ਪਹਿਲੀ ਗੱਲ ਤੇ ਹੈ ਕਿ ਅਮਰੀਕਾ ਦੇ ਵਿੱਚ ਕੋਈ ਵੀ ਕਿਸੇ ਦੇ ਪਿੱਛੇ ਜਾ ਕੇ ਲੱਗਦਾ ਤਾਂ ਪਿੱਛੇ ਵਾਲੇ ਦਾ ਜਿਹੜਾ ਫਾਲਟ ਹੁੰਦਾ ਕੋਰਟ ਦੇ ਵਿੱਚ ਜਾ ਕੇ, ਉੱਥੇ ਜੋ ਪੁਲਿਸ ਵਾਲਾ ਕਹਿ ਗਿਆ ਉਹ ਡਿਫਰੈਂਟ ਸਟੋਰੀ ਹੈਗੀ ਆ। ਸੋ ਉਹਦੇ ਵਿੱਚ ਜਿਹੜਾ ਪਿਛਲੇ ਬੰਦੇ ਦਾ ਸੁਣਦਾ ਆ, ਹਨਾ, ਤੇ ਹੁਣ ਪਿਛਲਾ ਬੰਦਾ ਜਿਹੜਾ ਪਿੱਛੇ ਜਾ ਕੇ ਵੱਜਾ ਆ ਉਹ ਡੈਫੀਨੇਟਲੀ ਚਾਹੇ ਉਹ ਉਹਦੀ ਗਲਤੀ ਆ, ਫਾਲਟ ਆ, ਪਰ ਜੇ ਉਹਦੀ ਵਰਕਰਸ ਕੰਪ ਇੰਸ਼ੋਰੈਂਸ ਹੈਗੀ ਉਹ ਵਰਕਰਸ ਕੰਪ ਤੇ ਕਲੇਮ ਕਰਕੇ ਆਪਣਾ ਕਲੇਮ ਪੂਰਾ ਜਿਹੜਾ ਆਪਣਾ ਡਾਕਟਰ ਦੇ ਖਰਚੇ ਸਾਰਾ ਕੁਝ ਆ, ਆਪਣਾ ਜਿਹੜਾ ਲਾਸਟ ਵੇਜਸ ਹੈਗੀਆਂ ਉਹ ਵਰਕਰਸ ਕੰਪ ਦੇ ਥਰੂ ਉਹ ਰਿਕਵਰ ਕਰ ਸਕਦਾ ਆ। ਉਹਨੂੰ ਜ਼ਰੂਰੀ ਨਹੀਂ ਗਾ ਉਹਨੂੰ ਲਾਅਸੂਟ ਕਰਕੇ ਪੈਸੇ ਲੈਣੇ ਆ। ਲਾਅਸੂਟ ਕਰਕੇ ਪੈਸੇ ਲੈਣ ਦਾ ਉਹਦਾ ਹੱਕ ਨਹੀਂ ਹੈਗਾ। ਸੋ ਉਹਦਾ ਹੱਕ ਹੈਗਾ ਕਿ ਵਰਕਰਸ ਕੰਪ ਦੇ ਅੰਡਰ ਜਾ ਕੇ ਆਪਣਾ ਜਿਹੜਾ ਕਲੇਮ ਫਾਈਲ ਕਰਕੇ ਆਪਣੇ ਪੈਸੇ ਲਵੇ। ਸੋ ਇਹ ਜਿਹੜੀਆਂ ਨਾ ਡਿਫਰੈਂਟ ਚੀਜ਼ਾਂ ਹੈਗੀਆਂ ਜਿਹੜੇ ਕਿ ਸਾਡੇ ਟਰੱਕਰ ਵੀਰ ਹੈਗੇ ਨੇ, ਜਿਹੜੇ ਡਰਾਈਵਰ ਹੈਗੇ ਆ, ਉਹ ਟਰੱਕਿੰਗ ਕੰਪਨੀਆਂ ਵੀ ਹੈਗੀਆਂ। ਟਰੱਕਿੰਗ ਕੰਪਨੀਆਂ ਨੂੰ ਵੀ ਜ਼ਰੂਰੀ ਆ ਦੇਖਣਾ, ਕਰਨਾ, ਸੋਚਣਾ। ਔਰ ਕਈ ਵਾਰੀ ਇਹ ਵੀ ਬਹੁਤ ਆਉਂਦਾ ਆ ਕਿ ਜਿਹੜਾ ਇੱਕ ਡਰਾਈਵਰ ਹੈਗਾ ਉਹਨੂੰ ਪ੍ਰੋਪਰਲੀ ਗਾਈਡ ਨਹੀਂ ਕੀਤਾ ਹੁੰਦਾ ਕਿ ਜੇ ਇਨ ਕੇਸ ਆਫ ਐਕਸੀਡੈਂਟ ਤੁਹਾਡਾ ਕੀ ਤੁਹਾਡੇ ਪ੍ਰੋਸੀਜਰ ਹੈਗਾ ਕੰਪਨੀ ਦਾ, ਵੀ ਕਿਵੇਂ ਕਰਨਾ, ਉੱਥੇ ਕੀ ਰਿਐਕਟ ਕਰਨਾ। 24 ਆਵਰ ਦੇ ਵਿੱਚ ਡਰੱਗ ਟੈਸਟ ਹੋਣਾ ਜ਼ਰੂਰੀ ਆ। ਤੁਹਾਡੇ ਐਕਸੀਡੈਂਟ ਤੋਂ ਬਾਅਦ ਕੋਈ ਵੀ ਐਕਸੀਡੈਂਟ ਹੁੰਦਾ ਕਿਸੇ ਟਰੱਕ ਦਾ ਵੀ, ਵਿਦਿਨ 24 ਆਵਰ ਤੁਹਾਨੂੰ ਡਰੱਗ ਟੈਸਟ ਕਰਾਉਣਾ ਜ਼ਰੂਰੀ ਹੁੰਦਾ, ਲਾਜ਼ਮੀ ਹੁੰਦਾ। ਅਕੋਰਡਿੰਗ ਟੂ ਦ ਇੰਸ਼ੋਰੈਂਸ ਤੁਹਾਡਾ ਕਲੇਮ ਵੀ ਡਿਨਾਈ ਹੋ ਸਕਦਾ ਆ ਜੇ ਤੁਸੀਂ ਡਰੱਗ ਟੈਸਟ ਨਹੀਂ ਕਰਵਾਇਆ, ਠੀਕ ਹੈ ਨਾ। ਸੋ ਬਹੁਤ ਜਿਹੜੀਆਂ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਕਿ ਦੋਨੋਂ ਪਾਰਟੀਜ਼ ਨੂੰ ਪਤਾ ਹੋਣੀ ਚਾਹੀਦੀ, ਡਰਾਈਵਰ ਨੂੰ ਪਤਾ ਹੋਣੀ ਚਾਹੀਦੀਆਂ ਤੇ ਕੰਪਨੀ ਉਹਨਾਂ ਨੂੰ ਵੀ ਪਤਾ ਹੋਣੀ ਚਾਹੀਦੀ।
ਜੀ ਜੀ ਬਿਲਕੁਲ। ਤੇ ਰਮਨ ਜੀ ਮੈਂ ਇੱਥੇ ਇਹ ਵੀ ਨਾਲ ਚੀਜ਼ ਐਡ ਕਰਨਾ ਚਾਹੁੰਦਾ, ਹੁਣ ਤੁਸੀਂ ਦੇਖੋ ਵੀ ਜੇ ਤੁਸੀਂ ਡਰਾਈਵਰ ਹੋ ਕਿਸੇ ਕੰਪਨੀ ਦੇ ਲਈ 1099 ਲੈ ਰਹੇ ਹੋ, ਤੁਹਾਡੀ ਵਰਕਰ ਕੌਮ ਨਹੀਂ, ਤੁਹਾਡੀ ਕੋਈ ਇਸ ਹਿਸਾਬ ਦੇ ਨਾਲ ਇੰਸ਼ੋਰੈਂਸ ਨਹੀਂ, ਉਹ ਸਾਰੇ ਦਾ ਸਾਰਾ ਭਾਰ ਫਿਰ ਤੁਹਾਡੇ ਸਿਰ ਦੇ ਉੱਤੇ ਆ ਜਾਣਾ। ਤੁਸੀਂ ਇੱਕ ਕੰਪਨੀ ਦੇ ਲਈ ਕੰਮ ਕਰ ਰਹੇ ਹੋਵੋ, WT ਹੋਵੇ, ਇੰਸ਼ੋਰੈਂਸ ਹੋਵੇ, ਵਰਕਰ ਕੌਮ ਹੋਵੇ, ਰੱਬ ਨਾ ਕਰੇ ਖੁਦਾ ਨਾ ਖਾਸਤਾ ਵੀ ਕੋਈ ਹੋਰ ਮਾੜੀ ਚੀਜ਼ ਜਿਹੜੀ ਉਹ ਹੋ ਜਾਵੇ, ਤਾਂ ਉਹ ਐਟਲੀਸਟ ਉਹ ਚੀਜ਼ ਵਰਕਰ ਕੌਮ ਜਿਹੜੀ ਉਹ ਕਵਰ ਕਰ ਸਕਦੀ ਹੁੰਦੀ ਆ, ਉਹ ਇੰਸ਼ੋਰੈਂਸਾਂ ਜਿਹੜੀਆਂ ਉਹ ਕਵਰ ਕਰ ਸਕਦੀਆਂ ਆ। ਬਾਅਦ ਫਿਰ ਤੁਸੀਂ ਆਪਣੇ ਸਿਰ ਦੇ ਉੱਤੇ ਆ, ਫਿਰ ਇੱਕ ਦੂਜੇ ਦੇ ਨਾਲ ਤਲਖੀ, ਇੱਕ ਦੂਜੇ ਦੇ ਨਾਲ ਗੁੱਸਾ ਜਿਹੜਾ ਉਹ ਝਲਕਦਾ ਹੈ, ਫਿਰ ਇੱਕ ਦੂਜੇ ਨੂੰ ਤੁਸੀਂ ਨੇਮ ਬਲੇਮ ਜਿਹੜਾ ਹੈ ਉਹ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਪਹਿਲਾਂ ਹੀ ਬੈਟਰ ਇਹ ਹੁੰਦਾ ਆ ਵੀ ਜਿਹੜਾ ਕੰਮ ਕਰ ਰਿਹਾ ਤੇ ਜਿਹੜਾ ਕੰਮ ਕਰਵਾ ਰਿਹਾ, ਜੇ ਪਹਿਲਾਂ ਹੀ ਕਾਗਜ਼ੀ ਤੌਰ ਦੇ ਉੱਤੇ ਤੁਸੀਂ ਸਹੀ ਰਹੋਗੇ, ਲੀਗਲ ਰਹੋਗੇ, ਤੇ ਮੁਸ਼ਕਲਾਂ ਦੇ ਸਮੇਂ ਦੇ ਉੱਤੇ ਇੱਕ ਦੂਜੇ ਦੀ ਮਦਦ ਹੁੰਦੀ ਆ, ਨਾ ਕਿ ਫਿਰ ਜਿਹੜੀਆਂ ਤੌਹਮਤਾਂ ਲੱਗਦੀਆਂ ਆ। ਜੀ ਬਿਲਕੁਲ, ਇਹ ਸਿਚੁਏਸ਼ਨ ਜਿਹੜੀ ਹੈ ਨਾ ਬਹੁਤ ਜ਼ਿਆਦਾ ਇਸ ਵੇਲੇ ਹੋ ਰਹੀ ਆ, ਕਿਉਂਕਿ ਜਿੱਦਾਂ ਸਨੀ ਨੇ ਗੱਲ ਕੀਤੀ ਹੈ ਕਿ ਆਪਣੇ ਹੁਣ ਜਿੱਦਾਂ ਸਨੋ ਬਹੁਤ ਜ਼ਿਆਦਾ ਪੈ ਰਹੀ ਆ, ਫਿਰ ਅਗੇਨ ਐਕਸੀਡੈਂਟਸ ਜਿਹੜੇ ਆ ਨਾ ਬਹੁਤ ਹੋ ਰਹੇ ਆ ਇਸ ਵੇਲੇ, ਐਕਸੀਡੈਂਟਸ ਜਿਹੜੇ ਆ ਬਹੁਤ ਹੋ ਰਹੇ ਔਰ ਭਿਆਨਕ ਹੋ ਰਹੇ ਆ। ਕੋਈ ਐਕਸੀਡੈਂਟ ਜਿਹੜਾ ਹੈ ਨਾ ਇਸ ਵੇਲੇ ਜਿੰਨੇ ਵੀ ਸੁਣੇ ਆ ਇਸ ਵੇਲੇ, ਕੋਈ ਇਹ ਨਹੀਂ ਵੀ ਮਾੜਾ ਮੋਟਾ ਐਕਸੀਡੈਂਟ ਹੈਗਾ, ਬਹੁਤ ਭਿਆਨਕ ਐਕਸੀਡੈਂਟ ਹੈ, ਸੱਟਾਂ ਪੇਟਾਂ ਲੱਗਦੀਆਂ, ਸਭ ਕੁਝ ਹੁੰਦਾ ਹੈ। ਸੋ ਉਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੁਣ ਹਰ ਇੱਕ ਦਾ ਜਿਹੜਾ ਇਹ ਕਿੱਤਾ ਆ, ਰੋਜ਼ੀ ਰੋਟੀ ਆ, ਪਿੱਛੇ ਫੈਮਿਲੀ ਬੈਠੀ ਆ, ਪਤਾ ਨਹੀਂ ਇੱਥੇ ਆ ਇੰਡੀਆ ਦੇ ਵਿੱਚ ਕਿੰਨਾ ਕੁਛ ਆ ਇੱਕ ਡਰਾਈਵਰ ਦੇ ਨਾਲ ਜਿਹੜਾ ਅਟੈਚ ਹੈਗਾ। ਸੋ ਉਸ ਡਰਾਈਵਰ ਨੂੰ ਮੇਰੇ ਖਿਆਲ ਖਾਸ ਕਰਕੇ ਡਰਾਈਵਰ ਦੀ ਸੋਚ ਹੋਣੀ ਚਾਹੀਦੀ ਆ ਕਿ ਜਿਹੜਾ ਤੁਸੀਂ ਇਹਨੂੰ ਆਪਣੇ ਆਪ ਨੂੰ ਪੂਰਾ ਸਿਕਿਉਰ ਕਰੋ। ਔਰ ਅੱਜ ਦੀ ਤਰੀਕ ਦੇ ਵਿੱਚ ਰਾਜਕਰਨ ਮੈਂ ਮੈਜੋਰਟੀ ਟਾਈਮ ਤੇ ਕੰਪਨੀਆਂ ਕੋਲੋਂ ਇਹ ਸੁਣਦਾ ਕਿ ਭਾਜੀ ਸਾਡੇ ਕੋਲ ਡਰਾਈਵਰ ਆਉਂਦੇ ਆ, ਅਸੀਂ ਕਨਵਰਟ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਕੰਪਨੀ ਨੂੰ W2 ਦੇ ਵਿੱਚ ਸਾਰੀ ਕਨਵਰਟ ਕਰਨਾ ਚਾਹੁੰਦੇ ਹਾਂ, ਪਰ ਜਦੋਂ ਅਸੀਂ ਆਪਣੇ ਡਰਾਈਵਰਾਂ ਨਾਲ ਗੱਲ ਕਰਦੇ ਹਾਂ ਉਹ ਰਾਈਟ ਵੇ ਜੌਬ ਛੱਡਣ ਦੀ ਗੱਲ ਕਰ ਦਿੰਦੇ ਆ ਵੀ ਅਸੀਂ ਤੇ ਚੱਲੇ ਆ, ਅਸੀਂ ਤਾਂ ਛੱਡ ਦੇਣੀ ਹੈ ਜੌਬ, ਸਾਨੂੰ ਫਲਾਨੀ ਕੰਪਨੀ ਜਿਹੜੀ ਉਹ W2 ਦਿੰਦੀ ਆ, ਆਪਣਾ 1099 ਦਿੰਦੀ ਆ ਤੇ ਅਸੀਂ ਜੌਬ ਛੱਡ ਦੇਣੀ ਆ। ਸੋ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਹੈਗਾ ਕਿ ਸਾਡੇ ਜਿਹੜੇ ਡਰਾਈਵਰ ਹੈਗੇ ਉਹ ਬਿਲਕੁਲ ਟੋਟਲੀ ਔਰ ਇਹ ਮੇਰੇ ਦੇਖਣ ਦੀਆਂ ਗੱਲਾਂ ਹੋਈਆਂ ਕਿ ਜਿੱਥੇ ਜਦੋਂ ਕੰਪਨੀ ਜਿਹੜੀ ਆ ਉਹ ਇੰਨੀ ਕੁ ਮਤਲਬ ਕਿ ਡਿਪਰੈਸਡ ਹੈਗੀ ਆ ਕਿ ਅਸੀਂ ਕੰਪਲਾਈ ਕਰਨਾ ਚਾਹੁੰਦੇ ਆ ਲਾਅ ਦੇ ਅਕੋਰਡਿੰਗਲੀ, ਅਸੀਂ ਸਾਰਾ ਕੰਮ ਠੀਕ ਕਰਨਾ ਚਾਹੁੰਦੇ ਆ, ਤੇ ਪਰ ਸਾਡਾ ਜਿਹੜਾ ਡਰਾਈਵਰ ਹੈਗਾ ਆ ਉਹ ਜਦੋਂ ਅਸੀਂ ਡਰਾਈਵਰਾਂ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਭਾਜੀ ਅਸੀਂ ਚੱਲਿਆ ਲਓ ਹੁਣ ਚਾਬੀਆਂ, ਅਸੀਂ ਤਾਂ 1099 ਹੀ ਲੈਣਾ ਹੈ। ਚਲੋ ਜੀ ਦੇਖੋ ਇਹ ਦੂਜੇ ਬੰਨੇ ਵੀ ਆ। ਹਾਂਜੀ, ਹੌਲੀ ਹੌਲੀ ਇਹ ਸਾਰਾ ਕੁਝ ਚੇਂਜ ਹੋਣਾ ਆ ਤੇ ਚੇਂਜ ਕਰਨਾ ਪੈਣਾ ਆ। ਕੋਈ ਗੱਲ ਨਹੀਂ, ਮੈਨੂੰ ਉਮੀਦ ਆ ਵੀ ਜੇ ਉਹ ਇਦਾਂ ਸੋਚ ਰਹੇ ਆ ਤੇ ਉਹਨਾਂ ਨੂੰ ਕੋਈ ਨਾ ਕੋਈ ਤਾਂ ਡਰਾਈਵਰ ਇਦਾਂ ਦੇ ਜਿਹੜੇ ਉਹ ਲੱਭ ਹੀ ਜਾਣਗੇ ਜਿਹੜੇ W2 ਦੇ ਉੱਤੇ ਜਿਹੜੇ ਉਹ ਕੰਮ ਕਰਨਾ। ਜੀ ਬਾਕੀ ਰਾਜਕਰਨ ਜਿਹੜੀ ਹੁਣ ਜਿਹੜੀ ਇਸ ਵੇਲੇ ਜਿਹੜਾ ਹਾਊਸ ਬਿੱਲ ਆ ਜਿਹੜਾ ਪਾਸ ਹੋਇਆ ਆ ਹੁਣ ਹਨਾ, ਇਹਦੇ ਅਕੋਰਡਿੰਗਲੀ ਜੇ ਹੁਣ AB5 ਦਾ ਜੇ ਫੈਡਰਲ ਲੈਵਲ ਤੇ ਦੇਖੋ, ਜੇ ਤਾਂ ਉਹਨਾਂ ਨੇ ਤਿਆਰੀ ਕਰ ਲਈ ਹੈ, ਜਿਹੜਾ ਪ੍ਰੋ ਐਕਟ ਬਿੱਲ ਦੇ ਵਿੱਚ ABC ਟੈਸਟ ਲੈ ਲਿਆ, ਇੱਕ ਹਿਸਾਬ ਦੀ ਉਹਨਾਂ ਨੇ ਤਿਆਰੀ ਕਰ ਲਈ ਇਹਨੂੰ ਫੈਡਰਲਾਈਜ਼ ਕਰਨ ਦੀ, ਠੀਕ ਹੈ ਨਾ। ਸੋ ਇਹ ਗਵਰਨਮੈਂਟ ਦਾ ਵੀ ਇੱਕ ਪੂਰਾ ਜ਼ੋਰ ਲੱਗਾ ਹੋਇਆ ਕਿ W2 ਤੇ ਲੈ ਕੇ ਆਉਣਾ ਮੈਕਸਿਮਮ ਲੋਕਾਂ ਨੂੰ, ਤਾਂ ਕਿ ਜਿਹੜੇ ਆ ਇੱਕ ਤਾਂ ਉਹ ਉਹਨਾਂ ਨੂੰ ਕਵਰੇਜ ਮਿਲ ਸਕੇ, ਇੱਕ ਉਹਨਾਂ ਦੇ ਹੱਕ ਜਿਹੜੇ ਆ ਉਹ ਜਿਹੜੇ ਆ ਪ੍ਰੋਟੈਕਟ ਕੀਤੇ ਜਾ ਸਕਣ। ਤੇ ਦੂਜੀ ਗੱਲ ਹੈ ਕਿ ਆਬਵੀਅਸਲੀ ਟੈਕਸ ਜਿਹੜਾ ਹੈਗਾ ਆ, ਟੈਕਸ ਜਿਹੜਾ ਉਹ ਗਵਰਨਮੈਂਟਸ ਨੂੰ ਚਾਹੀਦਾ ਆ ਤੇ ਹੱਕ ਵੀ ਚਾਹੀਦੇ ਆ, ਯੂਨੀਅਨਸ ਵੀ ਉਹਦੇ ਹੱਕ 'ਚ ਆ। ਸੋ ਇਸ ਕਰਕੇ ਇਹ ਕਾਫੀ ਸੋਚਣਾ ਪੈਣਾ ਹੁਣ ਕਿ ਇਹ ਕਾਫੀ ਸਟ੍ਰਿਕਟ ਹੋ ਸਕਦਾ ਕੰਮ ਆਉਣ ਵਾਲੇ ਸਮੇਂ 'ਚ। ਜੀ ਜੀ, ਤੇ ਚਲੋ ਉਮੀਦ ਕਰਾਂਗੇ, ਵੇਖਾਂਗੇ, ਦੱਸਾਂਗੇ ਕੀ ਬਣਦਾ ਆ ਵੀ ਸੈਨੇਟ 'ਚ ਪਾਸ ਹੁੰਦਾ ਆ ਬਿੱਲ, ਇਹ ਕਾਨੂੰਨ ਬਣਦਾ ਕਿ ਨਹੀਂ। ਪਰ ਚਲੋ ਉਹਨਾਂ ਨੇ ਆਪਣੀ ਵੱਲੋਂ ਜਿਹੜਾ ਗੇਂਦ ਉਹ ਰੇੜੀ ਹੈਗੀ ਆ। ਤੇ ਹੁਣ ਪ੍ਰੋਗਰਾਮ ਦੀ ਸਮਾਪਤੀ ਆ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਰਮਨ ਜੀ ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਦੱਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।